ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਸਤਿ USA ਸ਼੍ਰੀ ਅਕਾਲ ਪ੍ਰਵੀਨ ਜੀ। ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 30 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 4082722500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਨਾਲ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ, ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦਾ ਰੁਖ ਕਰੀਏ ਤੇ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ। ਰਾਜਪਾਲ ਤੋਂ ਬਾਅਦ ਕਹਿੰਦੇ ਹੁਣ ਮੁੱਖ ਮੰਤਰੀ ਸਾਹਿਬ ਮੁਲਾਜ਼ਮਾਂ ਦੇ ਨਾਲ ਵੀ ਉਲਝ ਗਏ ਨੇ ਜੀ। ਬਿਲਕੁਲ ਪ੍ਰਵੀਨ ਜੀ, ਮੁੱਖ ਮੰਤਰੀ ਸਾਹਿਬ, ਉਹਨਾਂ ਦਾ ਦਫ਼ਤਰ, ਉਹਨਾਂ ਦੀ ਟੀਮ, ਉਹਨਾਂ ਦਾ ਸੋਸ਼ਲ ਮੀਡੀਆ, ਸਾਰੇ ਸਿੱਧੇ ਮਤਲਬ ਕਾਨੂੰਗੋ, ਪਟਵਾਰੀ, ਇਹਨਾਂ DC ਦਫ਼ਤਰ ਦੇ ਮੁਲਾਜ਼ਮ, ਕਰਮਚਾਰੀ ਉਹਨਾਂ ਦੇ ਨਾਲ ਆਮੋ ਸਾਹਮਣੇ ਆ। ਮੁੱਖ ਮੰਤਰੀ ਹੋਰਾਂ ਨੇ ਹੁਕਮ ਬਾਅਦ ਚੋਂ ਜਾਰੀ ਕੀਤਾ ਜਾਂ ਉਹਨਾਂ ਦੇ ਸਪੈਸ਼ਲ ਚੀਫ ਸੈਕਟਰੀ ਨੇ ਹੁਕਮ ਬਾਅਦ ਚੋਂ ਜਾਰੀ ਕੀਤਾ, ਪਰ ਪਹਿਲਾਂ ਧਮਕੀ ਦਿੱਤੀ ਮੁੱਖ ਮੰਤਰੀ ਸਾਹਿਬ ਜੀ। ਤੋ ਇਸ ਹਵਾਲੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਟਕਰਾਅ ਵੱਧ ਸਕਦਾ। ਠੀਕ ਹੈ। ਬੇਸ਼ੱਕ ਕਿਸੇ ਪਹਿਲੂ ਤੇ ਇਹ ਲੱਗਦਾ ਹੈ ਕਿ ਸਖਤ ਰੁਖ ਅਖਤਿਆਰ ਕਰਨ ਦੀ ਜ਼ਰੂਰਤ ਹੈ। ਹਾਂਜੀ। ਖਾਸ ਕਰਕੇ ਉਸ ਪਹਿਲੂ ਤੇ ਜਿਹੜੇ ਅਦਾਰਿਆਂ ਰਾਹੀਂ ਵੱਡਾ ਪੈਸਾ ਸਰਕਾਰੀ ਖਜ਼ਾਨੇ ਚ ਆਉਂਦਾ, ਪਰ ਉਹਨਾਂ ਹੀ ਅਦਾਰਿਆਂ ਰਾਹੀਂ ਕਿਤੇ ਨਾ ਕਿਤੇ ਲੋਕਾਂ ਦੀ ਜੇਬ ਵੀ ਮੋਟੀ ਕੱਟੀ ਜਾਂਦੀ ਹੈ। ਬਿਲਕੁਲ। ਚਾਹੇ ਉਹ ਰਜਿਸਟਰੀਆਂ ਦੇ ਰੂਪ ਚ ਹੋਵੇ, ਚਾਹੇ ਪਟਵਾਰੀਆਂ ਦੇ ਕੰਮਕਾਜ ਦੇ ਰੂਪ ਚ ਹੋਵੇ, ਚਾਹੇ ਕਾਨੂੰਗੋ ਦੀਆਂ ਮਤਲਬ ਅਗਵਾਈ ਹੇਠ ਹੋਣ ਵਾਲੇ ਕੰਮਾਂ ਚ ਹੋਵੇ, ਚਾਹੇ DC ਦਫ਼ਤਰਾਂ ਦੇ ਵਿੱਚ ਹੋਰ ਕੰਮਕਾਜ ਲਈ ਜਾਣਾ ਹੋਵੇ ਆਮ ਲੋਕਾਂ ਦਾ। ਸੋ ਪਿਛਲੇ ਦਿਨਾਂ ਤੋਂ ਜਦ ਤੋਂ ਆਮ ਆਦਮੀ ਪਾਰਟੀ ਸਰਕਾਰ ਆਈ ਤਾਂ ਤੋਂ ਇਹ ਵੀ ਰਿਹਾ ਕਿ ਨਹੀਂ ਜੀ ਹੁਣ ਇਮਾਨਦਾਰੀ ਨਾਲ ਕੰਮ ਕਰਨਾ ਪਊਗਾ, ਸਰਕਾਰ ਬਖਸ਼ਦੀ ਨਹੀਂ ਗਈ। ਉਹਦੇ ਚੱਕਰ 'ਚ ਰੇਟ ਵੱਧ ਵੀ ਗਿਆ, ਰਿਸ਼ਵਤ ਦਾ ਰੇਟ ਵੱਧ ਗਿਆ, ਹੈ ਨਾ। ਮਤਲਬ ਰਜਿਸਟਰੀਆਂ ਕਰਾਉਣ ਵਾਲੇ ਬੰਦੇ ਕਹੀ ਜਾਂਦੇ ਕਿ ਜਿਹੜਾ ਕੰਮ ਸਾਡਾ 30,000 ਚ ਹੁੰਦਾ ਸੀ ਜੀ ਹੁਣ 70,000 ਤੋਂ ਲੈ ਕੇ ਲੱਖ ਚ ਹੁੰਦਾ। ਜੀ। ਪਰ ਉਸ ਦੌਰ ਦੇ ਵਿੱਚ ਜਦੋਂ 30,000 ਵਾਲਾ ਕੰਮ ਸੀ ਤਦ ਵੀ ਕੁਝ ਅਫਸਰ, ਅਧਿਕਾਰੀ, ਮੁਲਾਜ਼ਮ ਇਮਾਨਦਾਰ ਸੀ। ਜਦੋਂ ਅੱਜ 70 ਤੋਂ ਲੱਖ ਚ ਹੁੰਦਾ ਤਦ ਵੀ ਕੁਝ ਅਫਸਰ, ਅਧਿਕਾਰੀ, ਮੁਲਾਜ਼ਮ ਇਮਾਨਦਾਰ ਹੈਗੇ ਨੇ। ਪਰ ਇੱਥੇ ਹੁਣ ਜਿਹੜੇ ਅਧਿਕਾਰੀ ਮੁਲਾਜ਼ਮ ਹੜਤਾਲ ਤੇ ਐਲਾਨ ਕਰਦੇ ਨੇ ਕਿ ਅਸੀਂ ਕਲਮ ਛੋੜ ਹੜਤਾਲ ਕਰਾਂਗੇ, ਤੇ ਉਹਨਾਂ ਵੱਲੋਂ ਬਕਾਇਦਾ ਕਿਹਾ ਜਾਂਦਾ ਕਿ 1 ਸਤੰਬਰ ਤੇ 11 ਸਤੰਬਰ ਨੂੰ ਸਾਡੀ ਕਲਮ ਛੋੜ ਹੜਤਾਲ ਆ, ਅਸੀਂ ਡਾਊਨ ਪੈਨ ਕਹਿੰਦੇ ਇਹਨੂੰ ਜੀ, ਕੀ ਹੈ ਨਾ, ਤੇ ਉਹਦੇ ਪਰ ਜਾਵਾਂਗੇ ਅਸੀਂ। ਤੇ ਉਹਨੂੰ ਲੈ ਕੇ ਮੁੱਖ ਮੰਤਰੀ ਹੋਰਾਂ ਨੇ ਅੱਡੋ ਅੱਡ ਮਾਧਿਅਮ ਰਾਹੀਂ ਆਪਣਾ ਰੋਸਾ ਵੀ ਪ੍ਰਗਟਾਇਆ ਔਰ ਸਿੱਧੀ ਚੇਤਾਵਨੀ ਵੀ ਦਿੱਤੀ। ਪੰਜਾਬ ਦੇ ਮੁੱਖ ਮੰਤਰੀ ਅੰਮ੍ਰਿਤਸਰ ਦੇ ਵਿੱਚ ਆਂਗਨਵਾੜੀ ਦੇ ਇੱਕ ਸਮਾਗਮ ਦੇ ਵਿੱਚ ਪਹੁੰਚੇ ਹੋਏ ਸੀ। ਉੱਥੇ ਉਹਨਾਂ ਨੇ ਚੇਚੇ ਤੌਰ ਤੇ ਗੱਲ ਸਪਸ਼ਟ ਕਹੀ ਕਿ ਭਾਈ ਕਲਮ ਤਾਂ ਛੱਡ ਦੋਗੇ ਤੁਸੀਂ, ਫਿਰ ਤੁਹਾਡੀ ਛੱਡੀ ਹੋਈ ਕਲਮ ਅਸੀਂ ਕਿਹਨੂੰ ਦੇਣੀ ਆ, ਅਸੀਂ ਦੇਖਾਂਗੇ, ਫਿਰ ਤੁਸੀਂ ਕਲਮ ਫੜਨ ਜੋਗੇ ਨਹੀਂ। ਫਿਰ ਇਸੇ ਤਰ੍ਹਾਂ ਮੁੱਖ ਮੰਤਰੀ ਨੇ ਟਵੀਟ ਦੇ ਹਵਾਲੇ ਨਾਲ ਵੀ ਗੱਲ ਕੀਤੀ ਕਿ ਕਲਮ ਛੱਡ ਹੜਤਾਲ ਕਰਨ ਵਾਲੇ ਇਹ ਯਾਦ ਰੱਖਣ ਕਿ ਪੰਜਾਬ ਕੋਲ ਕਾਬਲ ਤੇ ਬੇਰੁਜ਼ਗਾਰਾਂ ਦੀ ਗਿਣਤੀ ਹੈਗੀ ਆ, ਲੰਬੀ ਲਾਈਨ ਹੈਗੀ ਆ। ਅਸੀਂ ਤੁਹਾਡੀ ਛੱਡੀ ਵੀ ਕਲਮ ਫਿਰ ਕਿਹਦੇ ਹੱਥਾਂ 'ਚ ਫੜਾਉਣੀ ਆ, ਅਸੀਂ ਫੈਸਲਾ ਕਰਾਂਗੇ, ਤੁਸੀਂ ਨਹੀਂ। ਤੇ ਫਿਰ ਉਹ ਤੋਂ ਬਾਅਦ ਬਕਾਇਦਾ ਤੌਰ ਤੇ ਕੱਲ ਰਾਤ 9 ਵਜੇ ਦੇ ਕਰੀਬ ਜਦੋਂ ਇਹਨਾਂ ਨੇ ਐਸਮਾ ਲਗਾਇਆ, ਐਸਮਾ ਐਕਟ ਜਿਹੜਾ ਹੈਗਾ ਉਹ ਲਾਇਆ, ਉਹਦੇ ਨਾਲ ਹੀ ਬਕਾਇਦਾ ਤੌਰ ਤੇ KS ਸਿਨਹਾ, ਉਹਨਾਂ ਨੇ ਜਿਹੜੇ ਸਪੈਸ਼ਲ ਚੀਫ ਸੈਕਟਰੀ ਨੇ ਮੁੱਖ ਮੰਤਰੀ ਦੇ, ਉਹਨਾਂ ਨੇ ਹੁਕਮ ਵੀ ਜਾਰੀ ਕਰਤੇ। ਸੋ ਪੰਜਾਬ ਸਰਕਾਰ ਵੱਲੋਂ ਕੱਲ ਦੇਰ ਰਾਤ ਹੁਕਮ ਜਾਰੀ ਕਰਦਿਆਂ ਕਰਮਚਾਰੀਆਂ ਦੇ ਉੱਤੇ ਐਸਮਾ ਲਗਾਇਆ ਗਿਆ। ਜਾਂ ਐਸਮਾ ਦਾ ਮਤਲਬ ਸਿੱਧਾ ਜਾਏ ਕਿ ਜਿਹੜੇ ਵੀ ਅਧਿਕਾਰੀ, ਜਿਹੜੇ ਵੀ ਮੁਲਾਜ਼ਮ ਹੁਣ ਮਤਲਬ ਕਿ ਐਸੋਸੀਏਸ਼ਨ ਸਰਵਿਸ ਮੈਨੇਜਮੈਂਟ ਐਕਟ ਦੇ ਤਹਿਤ ਲੱਗਣ ਤੋਂ ਬਾਅਦ ਹੜਤਾਲ ਤੇ ਜਾਣਗੇ,
ਉਹਨਾਂ ਨੂੰ 6 ਮਹੀਨੇ ਤੱਕ ਦੀ ਜੇਲ੍ਹ ਹੋ ਸਕਦੀ ਹੈ, ਹੂੰ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋ ਸਕਦੀ ਆ, ਹੂੰ ਉਹਨਾਂ ਨੂੰ ਨੌਕਰੀ ਤੋਂ ਵਾਂਝੇ ਕੀਤਾ ਜਾ ਸਕਦਾ। ਇਹ ਐਸਮਾ ਐਕਟ ਹੈ ਜਿਹੜਾ ਪ੍ਰਵੀਨ ਜੀ, ਇਹ ਮਤਲਬ ਕਿ 6 ਮਹੀਨਿਆਂ ਲਈ ਲਾਇਆ ਜਾ ਸਕਦਾ, 6 ਮਹੀਨਿਆਂ ਤੱਕ ਲਾਇਆ ਜਾ ਸਕਦਾ। ਠੀਕ ਹੈ ਜੀ। ਸੋ ਇਸ ਦੇ ਉੱਤੇ ਮਤਲਬ ਕਿ 1968 ਦੇ ਬਣੇ ਇਸ ਐਕਟ ਦੇ ਤਹਿਤ ਇੱਕ ਸਰਕਾਰ ਦੇ ਲਈ ਬਸ ਇੰਨਾ ਕੁ ਕੰਮ ਹੁੰਦਾ ਹੈ ਕਿ ਉਹਨਾਂ ਨੇ ਜਿਹੜੀਆਂ ਧਿਰਾਂ ਦੇ ਖਿਲਾਫ ਇਹ ਲਾਉਣਾ ਹੈ, ਇਹ ਉਹਨਾਂ ਨੂੰ ਦੱਸਣਾ ਜ਼ਰੂਰੀ ਹੁੰਦਾ ਹੈ, ਉਹਨਾਂ ਨੂੰ ਸੁਨੇਹਾ ਨੋਟੀਫਿਕੇਸ਼ਨ ਕਰਕੇ ਭੇਜਣਾ ਜ਼ਰੂਰੀ ਹੁੰਦਾ ਹੈ। ਸੋ ਇੱਕ ਤਰ੍ਹਾਂ ਨਾਲ ਚੀਫ ਸੈਕਟਰੀ ਵੱਲੋਂ ਕੱਲ ਦੇਰ ਰਾਤ ਐਸਮਾ ਲਾਉਂਦੇ ਹੋਏ ਉਹਨਾਂ ਨੂੰ ਨੋਟਿਸ ਭੇਜ ਦਿੱਤਾ ਗਿਆ, ਨੋਟੀਫਿਕੇਸ਼ਨ ਭੇਜ ਦਿੱਤਾ ਗਿਆ ਕਿ ਭਾਈ ਅਸੀਂ ਲਾ ਰਹੇ ਹਾਂ ਤੁਹਾਡੇ ਤੇ 6 ਮਹੀਨੇ ਤੱਕ ਇਹ ਲੱਗਿਆ ਰਹਿ ਸਕਦਾ। ਔਰ ਇਹਦੇ ਲਈ ਇਹ ਹੁੰਦਾ ਕਿ ਜਿਹੜੀਆਂ ਜ਼ਰੂਰੀ ਸੇਵਾਵਾਂ ਨੇ ਲੋਕਾਂ ਦੀਆਂ, ਜੇ ਉਹਨਾਂ ਨੂੰ ਕੋਈ ਅਧਿਕਾਰੀ ਮੁਲਾਜ਼ਮ ਪ੍ਰਭਾਵਿਤ ਕਰਦੇ ਤਾਂ ਸਰਕਾਰ ਕੋਲ ਅਧਿਕਾਰ ਹੈ, ਉਹ ਐਸਮਾ ਲਾ ਸਕਦਾ। ਠੀਕ ਹੈ ਜੀ। ਤੇ ਇਹ ਇਸ ਲਈ ਇਹ ਕਹਿੰਦੇ ਜੀ ਕਿ ਇੱਧਰ ਲੋਕ ਹੜ੍ਹਾਂ ਨਾਲ ਮੁਸੀਬਤ ਚੋਂ ਲੰਘ ਰਹੇ ਨੇ, ਕੰਮਕਾਜ ਪ੍ਰਭਾਵਿਤ ਨੇ ਤੇ ਤੁਹਾਨੂੰ ਹੜਤਾਲ ਦੀ ਪਈ ਹੈ। ਤੇ ਮੁੱਖ ਮੰਤਰੀ ਕਹਿੰਦੇ ਲੱਖ ਤੋਂ 1.5 ਲੱਖ ਰੁਪਈਆ ਤਨਖਾਹ ਲੈਣ ਵਾਲੇ ਬੰਦੇ ਨੇ, ਤੇ ਐ ਨਿੱਤ ਦਿਨ ਕਹਿੰਦੇ ਜਿਹੜੀਆਂ ਜਾਇਜ਼ ਮੰਗਾਂ ਨੇ ਅਸੀਂ ਮੰਗਾਂਗੇ, ਮੰਨਾਂਗੇ, ਜਿਹੜੀਆਂ ਜੇ ਨਹੀਂ ਜਾਇਜ਼ ਉਹ ਤਾਂ ਨਹੀਂ ਸੀ ਮੰਨਦੇ, ਫਿਰ ਅਸੀਂ ਕਾਰਵਾਈ ਕਰਾਂਗੇ। ਅਸਲ 'ਚ ਇਹਨਾਂ ਦੇ ਕਈ ਐਮਐਲਏ ਪਹਿਲਾਂ ਉਲਝਲੇ ਜੀ ਇਹਨਾਂ ਨਾਲ, ਕਈ ਇਹਨਾਂ ਦੇ ਵਰਕਰ ਉਲਝਲੇ। ਹੁਣ ਇਸ ਉਲਝਣ ਦੀ ਥੱਲੇ ਲੋਕਾਂ 'ਚ ਨਵੀਂ ਤਰ੍ਹਾਂ ਦੀ ਚਰਚਾ ਪ੍ਰਵੀਨ ਜੀ। ਇੱਕ ਪਾਸੇ ਪੰਜਾਬ ਦੀ ਬਹੁ ਗਿਣਤੀ ਧਿਰ ਚਾਹੁੰਦੀ ਆ ਕਿ ਜਿਹੜੇ ਭ੍ਰਸ਼ਟਾਚਾਰੀ ਅਧਿਕਾਰੀ ਨੇ, ਭ੍ਰਸ਼ਟਾਚਾਰੀ ਮੁਲਾਜ਼ਮ ਨੇ, ਖਾਸ ਕਰ ਤਹਿਸੀਲਦਾਰ, ਕਾਨੂੰਗੋ, ਪਟਵਾਰੀ ਜਿਹੜੇ ਭ੍ਰਸ਼ਟਾਚਾਰੀ ਨੇ, ਉਹਨਾਂ ਦੇ ਖਿਲਾਫ ਸਰਕਾਰ ਸਖਤ ਰੁਖ ਅਖਤਿਆਰ ਕਰੇ। ਦੂਏ ਪਾਸੇ ਉਹ ਵੀ ਧਿਰ ਹੈਗੀ ਆ ਜਿਹੜੀ ਕਹਿੰਦੀ ਬਾਈ ਜੀ ਇਹ ਮਸਲਾ ਕਾਨੂੰਗੋ ਪਟਵਾਰੀਆਂ ਦੇ ਕਲਮ ਛੋੜ ਹੜਤਾਲ ਦਾ ਨਹੀਂ ਆ। ਠੀਕ ਹੈ ਜੀ। ਉਹ ਕਹਿੰਦੇ ਜੀ ਇਹਨਾਂ ਦਾ ਹਿੱਸਾ ਪੱਤੀ ਨਹੀਂ ਸੈੱਟ ਹੋ ਰਿਹਾ। ਕਹਿੰਦੇ ਜੀ ਅਸਲੀ ਮਸਲਾ ਆ ਇਹ ਕਿ ਹੇਠਲੇ ਵਰਕਰਾਂ ਦਾ ਜਾਂ ਸਥਾਨਕ ਲੀਡਰਾਂ ਦਾ ਚੁਣ ਕੇ ਆਏ ਇਹਨਾਂ ਦੇ ਨੁਮਾਇੰਦਿਆਂ ਦਾ, ਕਹਿੰਦੇ ਜੀ ਉੱਥੇ ਸ਼ਿਕਾਇਤਾਂ ਜਾ ਰਹੀਆਂ ਨੇ ਕਿ ਜੀ ਇਹ ਸਹੀ ਨਹੀਂ ਦਿੰਦੇ ਸਾਨੂੰ, ਬਾਪ ਵੱਧ ਕਮਾਉਂਦੇ ਆ ਜੀ, ਸਾਡਾ ਕੋਟਾ ਘਟਾਤਾ ਜੀ, ਪਹਿਲਿਆਂ ਨੂੰ ਵੱਧ ਦਿੰਦੇ ਸੀ। ਇਹ ਵੀ ਰੌਲਾ ਥੱਲੇ ਪਈ ਜਾਂਦਾ ਲੋਕਾਂ 'ਚ। ਠੀਕ ਹੈ। ਹੁਣ ਜਿੰਨੇ ਮੂੰਹ ਉਨੀਆਂ ਗੱਲਾਂ, ਤੁਸੀਂ ਗੱਲਾਂ ਤਾਂ ਰੋਕ ਨਹੀਂ ਸਕਦੇ, ਪਰ ਮੁੱਖ ਮੰਤਰੀ ਤਾਂ ਮੁੱਖ ਮੰਤਰੀ ਆ, ਸਰਕਾਰ ਤਾਂ ਸਰਕਾਰ ਹੈ। ਹਾਂਜੀ ਹਾਂਜੀ। ਤੇ ਇਹ ਉਹ ਸਰਕਾਰ ਹੈ ਜਿਹੜੀ ਕਹਿੰਦੀ ਲੋਕਾਂ ਨੂੰ ਨਾਲ ਲੈ ਕੇ ਤੁਰਾਂਗੇ। ਇਹ ਉਹ ਸਰਕਾਰ ਹੈ ਜਿਹੜੀ ਕਹਿੰਦੀ ਕਿ ਮੁਲਾਜ਼ਮਾਂ ਦੇ ਹੱਕ ਵੀ ਨਹੀਂ ਮਰਨ ਦਿੰਦੇ ਤੇ ਲੋਕਾਂ ਦੇ ਹੱਕਾਂ ਦੇ ਡਾਕਾ ਵੀ ਨਹੀਂ ਪੈਣ ਦਿੰਦੇ। ਪਰ ਜੇ ਮੁੱਖ ਮੰਤਰੀ ਧਮਕੀਆਂ ਤੇ ਉਤਰੇ ਆਉਣ, ਫਿਰ ਇਹਦਾ ਮਤਲਬ ਸਿਸਟਮ ਵਿਗੜਿਆ ਖੜਾ। ਜੀ ਜੀ ਜੀ। ਤੇ ਇਹਦਾ ਅਸਰ ਫਿਰ ਸਮੁੱਚੇ ਕੰਮਕਾਜ ਤੇ ਪੈਣਾ। ਅੱਜ ਡੀਸੀ ਦਫ਼ਤਰ ਨਾਲ ਸੰਬੰਧਿਤ ਮੁਲਾਜ਼ਮ ਨੇ, ਕੱਲ ਨੂੰ ਦੂਜੇ ਮੁਲਾਜ਼ਮ ਵੀ ਸਾਹਮਣੇ ਆ ਸਕਦੇ ਨੇ। ਇਹ ਇਕੱਠੇ ਹੋ ਜਾਂਦੇ ਨੇ ਮੁਲਾਜ਼ਮ ਤਾਂ, ਜਿਹਦੇ ਮੁਲਾਜ਼ਮ ਭਾਈਚਾਰੇ ਦਾ ਆਪਸੀ ਏਕਾ ਖੂਬ ਹੈ। ਸੋ ਇਸ ਲਈ ਅਗਲੇ ਕਹਿੰਦੇ ਅਸੀਂ ਸਰਕਾਰਾਂ ਡੇਗ ਵੀ ਲੈਂਦੇ, ਅਸੀਂ ਬਣਾ ਵੀ ਲੈਂਦੇ ਆ, ਤੇ ਆਉਣ ਲੱਗੀਆਂ। ਇਹਨਾਂ ਦਾ ਪ੍ਰਧਾਨ ਹੈ ਜੀ ਆਪਣਾ ਜਿਹੜੀ ਕਰਮਚਾਰੀ ਯੂਨੀਅਨ ਹੈ, ਡੀਸੀ ਦਫ਼ਤਰ ਦੀ ਕਰਮਚਾਰੀ ਯੂਨੀਅਨ, ਉਹਦੇ ਪ੍ਰਧਾਨ ਨੇ ਤਾਂ ਦੇਤੀ ਧਮਕੀ। ਉਹ ਕਹਿੰਦਾ ਜੀ ਫਿਰ ਤਿਆਰ ਰਹੋ। ਤੇਜਿੰਦਰ ਸਿੰਘ ਨੰਗਲ ਹੈ ਜੀ, ਉਹ ਕਹਿੰਦਾ ਜੀ ਕਿ ਇਹ ਸਾਨੂੰ ਧਮਕਾਇਆ ਜਾ ਰਿਹਾ ਹੈ। ਧਮਕੀ ਦੇਣ ਦੀ ਬਜਾਏ ਮੁੱਖ ਮੰਤਰੀ ਸਾਡੀਆਂ ਮੰਗਾਂ ਤੇ ਗੌਰ ਕਰਦੇ ਕਿ ਸਾਨੂੰ ਨਿੱਜੀ ਤੌਰ ਤੇ ਇੱਕ ਵਾਰ ਮਿਲ ਕੇ ਪੁੱਛ ਤਾਂ ਲੈਂਦੇ ਕਿ ਸਾਡੀਆਂ ਮੰਗਾਂ ਜਾਇਜ਼ ਨੇ ਜਾਂ ਨਜਾਇਜ਼ ਨੇ। ਅਸੀਂ ਕਿਵੇਂ ਡਿਸਾਈਡ ਕਰ ਲਿਆ ਆਪਣੇ ਆਪੇ? ਉਹ ਕਹਿੰਦੇ ਅਸੀਂ ਤਿਆਰ ਹਾਂ, ਫਿਰ ਆਜੋ। ਦੂਏ ਪਾਸੇ ਇਸੇ ਤਰ੍ਹਾਂ ਜੀ ਪਟਵਾਰੀ, ਕਾਨੂੰਗੋ, ਤਹਿਸੀਲਦਾਰਾਂ ਦੀ ਜਿਹੜੀ ਯੂਨੀਅਨਾਂ ਨੇ, ਉਹਨਾਂ ਨੇ ਵੀ ਕਹਿਤਾ ਕਿ ਸਾਨੂੰ ਝੂਠੇ ਕੇਸਾਂ 'ਚ ਸਾਡੇ ਸਾਥੀਆਂ ਨੂੰ ਫਸਾਇਆ, ਅਸੀਂ ਉਹਨਾਂ ਦੇ ਹੱਕ 'ਚ ਖੜੇ ਹਾਂ ਤੇ ਸਰਕਾਰ ਨੇ ਜੇਕਰ ਐ ਸਿੱਧੇ ਚੱਲਣਾ ਹੈ ਸਿੱਧਾ ਚੱਲ ਲਓ। ਅੱਛਾ। ਸੋ ਇਹ ਟਕਰਾਅ ਵਧੂਗਾ ਜੀ। ਉਸੇ ਤਰ੍ਹਾਂ ਦਾ ਵਰਤਾਰਾ ਨਾ ਹੋ ਜਾਵੇ ਜੋ ਰਾਜਪਾਲ ਬਣਾ ਮੁੱਖ ਮੰਤਰੀ ਆ, ਉਸੇ ਤਰ੍ਹਾਂ ਦਾ ਵਰਤਾਰਾ ਜੇ ਮੁਲਾਜ਼ਮ ਬਣਾ ਮੁੱਖ ਮੰਤਰੀ ਹੋ ਗਿਆ ਤੇ ਫਿਰ ਕੰਮਕਾਰ ਹੋਰ ਪ੍ਰਭਾਵਿਤ ਹੋ ਜਾਣੇ ਆ। ਸੋ ਮੁੱਖ ਮੰਤਰੀ ਨੂੰ ਇਸ ਮਸਲੇ ਨੂੰ ਹੱਲ ਕਰਨ ਵੱਲ ਜਾਣ ਦੀ ਲੋੜ ਸੀ, ਇਸ ਮਸਲੇ ਨੂੰ ਸੁਲਝਾਉਣ ਵੱਲ ਜਾਣ ਦੀ ਲੋੜ ਸੀ, ਨਾ ਕਿ ਜਨਤਕ ਤੌਰ ਤੇ। ਦੂਸਰੇ ਪਾਸੇ ਸਰਕਾਰੀ ਅਧਿਕਾਰੀ ਤੇ ਕੁਝ ਨੇੜਲੇ ਇਹਨਾਂ ਦੇ ਸਾਥੀਆਂ ਦਾ ਇਹ ਵੀ ਕਹਿਣਾ ਹੈ, ਕਹਿੰਦੇ ਤੁਹਾਨੂੰ ਯਾਦ ਹੈ ਮੁੱਖ ਮੰਤਰੀ ਸਾਹਿਬ ਨੇ ਇੱਕ ਅੰਗਰੇਜ਼ੀ 'ਚ ਚਿੱਠੀ ਲਿਖੀ ਸੀ ਪੰਜਾਬ ਦੇ ਰਾਜਪਾਲ ਨੂੰ, ਤੇ ਉਹਦਾ ਉਲਥਾ ਪੰਜਾਬੀ 'ਚ ਕਰਕੇ ਲੋਕਾਂ ਨੂੰ ਦਿਖਾਇਆ ਸੀ ਕਿ ਦੇਖੋ ਬਾਈ ਮੈਂ ਢੰਗਤਾ ਰਾਜਪਾਲ ਜੀ। ਤੇ ਕਹਿੰਦੇ ਜਿਹੜੀ ਅੰਗਰੇਜ਼ੀ ਵਾਲੀ ਚਿੱਠੀ ਸੀ ਉਹ ਮਿਲਤਾਂ ਵਾਲੀ ਸੀ, ਜਿਹੜੀ ਪੰਜਾਬੀ ਉਲਥਾ ਸੀ ਉਹਦਾ ਕਹਿੰਦੇ ਉਹਦੇ ਵਿੱਚ ਐ ਸੀ ਕਿ ਜਿਵੇਂ ਲਲਕਾਰਾ ਮਾਰਿਆ ਹੋਵੇ। ਠੀਕ ਹੈ। ਤੇ ਇਸੇ ਤਰ੍ਹਾਂ ਇੱਕ ਵਾਰ ਮਤਲਬ ਕਿ ਜਿਹੜੀ ਬੜੀ ਕਲਾਸ ਦੇ ਅਫਸਰ ਨੇ, ਇਹਨਾਂ ਦੇ ਏ ਕਲਾਸ ਅਫਸਰ ਜਿਨ੍ਹਾਂ ਦਾ ਸਕੱਤਰੇਤ 'ਚ ਉੱਠਣਾ ਬੈਠਣਾ ਇਹਨਾਂ ਦਾ ਕੰਮਕਾਰ ਨੇ, ਉਹਨਾਂ ਦੇ ਇੱਕ ਧੜੇ ਨੇ ਹੜਤਾਲ ਕਰਤੀ ਸੀ। ਤੇ ਮੁੱਖ ਮੰਤਰੀ ਸਾਹਿਬ ਨੇ ਸਿੱਧੀ ਜਨਤਕ ਧਮਕੀ ਦਿੱਤੀ ਸੀ ਕਿ ਸਵੇਰ ਤੋਂ ਆਇਓ ਨਾ, ਫਿਰ ਜੇ ਕਰਨਾ ਕੰਮ ਤਾਂ ਸਵੇਰ ਤੋਂ ਕੁਰਸੀਆਂ ਤੇ ਬਹਿ ਜਾਓ, ਜੇ ਨਹੀਂ ਕਰਨਾ ਇਹੀ ਐ ਧੱਕਾ ਕਰਨਾ ਫਿਰ ਘਰੇ ਬੈਠੇ ਅਸੀਂ ਹੋਰ ਭਰਤੀ ਕਰ ਲਾਂਗੇ। ਪਰ ਇਹ ਲੋਕਾਂ ਨੂੰ ਲੱਗਾ ਲੈ ਬਾਈ ਚੱਕ ਦੇ ਫੱਟੇ, ਤੇ ਪਰ ਅੰਦਰ ਕੁੰਡੀ ਲਾ ਕੇ ਕਮਰੇ 'ਚ ਉਹਨਾਂ ਨੂੰ ਬਿਠਾ ਕੇ ਉਹਨਾਂ ਨਾਲ ਸਮਝੌਤਾ ਕਰ ਲਿਆ। ਸੋ ਹੁਣ ਉਸੇ ਤਰ੍ਹਾਂ ਲੋਕਾਂ ਨੂੰ ਇਹ ਵੀ ਫਿਕਰ ਹੈ ਕੁਝ ਤਰ੍ਹਾਂ ਨੂੰ ਕਿ ਕਿਤੇ ਧਮਕੀ ਕਾਗਜ਼ੀ ਧਮਕੀ ਤਾਂ ਨਹੀਂ ਜੀ,
ਕਿਉਂਕਿ ਇਹ ਜਿਹੜਾ ਇਸਮਾ ਲਾਇਆ 1 ਮਹੀਨੇ ਲਈ ਨਹੀਂ ਲਾਇਆ, ਇਹ ਸਿਰਫ 31 ਅਕਤੂਬਰ ਤੱਕ ਲਈ ਲਾਇਆ। ਠੀਕ ਹੈ। ਤੇ 31 ਅਕਤੂਬਰ ਤੱਕ ਇਸਮਾ ਲੱਗਣ ਦਾ ਮਤਲਬ ਜੇਕਰ ਹੁਣ ਜਿਹੜੇ ਧਿਰਾਂ ਦੇ ਉੱਤੇ ਲੱਗਿਆ, ਜੇਕਰ ਉਹ ਧਿਰ ਹੜਤਾਲ ਤੇ ਜਾਂਦੀ ਆ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਕਰਨ ਦਾ ਅਧਿਕਾਰ ਹੈ ਸਰਕਾਰ ਕੋਲ। ਪਰ ਦੂਜੇ ਕੁਝ ਲੋਕ ਕਹਿੰਦੇ ਕਿ ਇੰਨੀ ਦੇਰੀ ਦੇ ਦੌਰਾਨ ਇਹਨਾਂ ਨਾਲ ਬਿਠਾ ਕੇ ਸਮਝੌਤਾ ਕਰ ਲੈਣਗੇ ਤੇ ਬਾਅਦ ਚੋਂ ਕਹਿਣਗੇ ਲਓ ਜੀ ਸਾਰੇ ਮੰਨ ਗਏ। ਸੋ ਹੁਣ ਇਹ ਧਮਕੀ ਆ, ਇਹ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਲਿਆ ਫੈਸਲਾ ਹੈ ਜਾਂ ਇਹ ਇੱਕ ਨਵਾਂ ਵਿਵਾਦ ਹੈ, ਨਵਾਂ ਕਲੇਸ਼ ਛੇੜ ਲਿਆ, ਇਹ ਆਉਣ ਵਾਲੇ ਸਮੇਂ ਸਪਸ਼ਟ ਹੋਏਗਾ। ਫਿਲਹਾਲ ਕੁਝ ਧਿਰਾਂ ਨੂੰ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਦਾ ਸਟੈਂਡ ਸਹੀ ਆ, ਤੇ ਪਰ ਉਹ ਸਟੈਂਡ ਕੀ ਦਿਖਾਵੇ ਵਾਲਾ ਹੈ ਜਾਂ ਕਾਰਵਾਈ ਵਾਲਾ ਹੈ, ਆਉਣ ਵਾਲਾ ਸਮਾਂ। ਸ਼ਰਮਾ ਜੀ, ਸਿਆਣੇ ਬੰਦੇ ਤੁਹਾਡੇ ਵਰਗੇ ਜਿਹੜੇ ਸੁਲਝੇ ਆ ਨਾ, ਉਹ ਇਹ ਗੱਲ ਕਹਿੰਦੇ ਆ ਵੀ ਸਰਕਾਰਾਂ ਕਦੇ ਲੋਕਾਂ ਵਾਂਗ ਬਿਹੇਵ ਨਹੀਂ ਕਰਦੀਆਂ, ਤੁਸੀਂ ਐਂ ਕਰੋਗੇ ਤੇ ਮੈਂ ਕਰੂੰਗਾ, ਏਦਾਂ ਸਰਕਾਰਾਂ ਨਹੀਂ ਬਿਹੇਵ ਕਰਦੀਆਂ। ਸਰਕਾਰ ਇੱਕ ਸਿਸਟਮ ਦਾ ਨਾਂ, ਇੱਕ ਪ੍ਰੋਸੈਸ ਦਾ ਨਾਂ ਹੈ, ਇੱਕ ਪੂਰੇ ਸੰਵਿਧਾਨਿਕ ਤਰੀਕੇ ਨਾਲ ਚੱਲਣ ਵਾਲੇ ਇੱਕ ਉਸ ਮਸ਼ੀਨਰੀ ਦਾ ਨਾਂ ਹੈ ਜਿਹੜੀ ਨਿੱਜ ਉਹਦੇ 'ਚ ਕੁਛ ਵੀ ਨਹੀਂ ਹੈ। ਜੋ ਹੈ ਉਹ ਕਾਨੂੰਨ ਦੀ ਕਿਤਾਬ ਮੁਤਾਬਕ ਹੈ, ਜੋ ਹੈ ਸਿਸਟਮ ਦੇ ਮੁਤਾਬਕ ਹੈ। ਦੂਜੇ ਪਾਸੇ ਅਫਸਰਸ਼ਾਹੀ ਦੀ ਗੱਲ ਕਰੀਏ ਸ਼ਰਮਾ ਜੀ, ਦੇਖੋ ਸਾਰੇ ਤਰ੍ਹਾਂ ਦੇ ਲੋਕ ਨੇ, ਕਾਲੀਆਂ ਭੇਡਾਂ ਵੀ ਇਸੇ ਸਿਸਟਮ ਦੇ ਵਿੱਚ ਨੇ। ਕੀ ਇੱਕ ਬੰਦੇ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ਨੂੰ ਲੈ ਕੇ ਤੁਸੀਂ ਕਲਮ ਛੋੜ ਤੇ ਆ ਜਾਓਗੇ? ਮਤਲਬ ਸੋ ਦੋਹੇ ਧਿਰਾਂ ਮੇਰੇ ਖਿਆਲ ਦੇ ਨਾਲ ਟਕਰਾਅ ਤੋਂ ਨਹੀਂ ਬਚ ਰਹੀਆਂ, ਇੱਕ ਸਿਰ ਤੇ ਦੂਜਾ ਸਵਾ ਸਿਰ ਹੈ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੀ। ਮੈਨੂੰ ਸਿਆਸੀ ਭਾਸ਼ਣ ਯਾਦ ਰਹਿੰਦੇ, ਕਿਉਂਕਿ ਜਿਹੜੀ ਚੀਜ਼ ਤੇ ਤੁਹਾਡਾ ਧਿਆਨ ਹੋਵੇ ਤੁਹਾਨੂੰ ਯਾਦ ਰਹਿੰਦਾ, ਚਾਹੇ ਉਹ ਅਕਾਲੀ ਦਲ ਦੀ ਸਟੇਜ ਹੋਵੇ, ਚਾਹੇ ਉਹ ਭਾਜਪਾ ਦੀ ਸਟੇਜ ਹੋਵੇ, ਚਾਹੇ ਉਹ ਕਾਂਗਰਸ ਦੀ, ਚਾਹੇ ਆਮ ਆਦਮੀ ਪਾਰਟੀ ਦੀ। 4 ਪ੍ਰਮੁੱਖ ਧਿਰਾਂ ਵਿਚਰਨ ਵਾਲੀਆਂ ਜਿਹੜੀਆਂ ਬੇਰੁਜ਼ਗਾਰਾਂ ਦਾ ਬੜਾ ਫਿਕਰ ਕਰਦੀਆਂ। ਕਈ ਵਾਰੀ ਸਾਲ 'ਚ ਇੱਕ ਦੁੱਕਾ ਥਾਵਾਂ ਤੇ ਪ੍ਰੈਸ ਕਾਨਫਰੰਸਾਂ ਵੀ ਕਰ ਦਿੰਦੇ ਇਹਨਾਂ ਦੇ ਬੰਦੇ, ਜਿਹੜੇ ਸਪੋਕਸ ਪਰਸਨ ਆ ਜਾਂ ਬੁਲਾਰੇ। ਕਹਿੰਦੇ ਬੇਰੁਜ਼ਗਾਰ ਲੱਖਾਂ ਵਾ ਪੰਜਾਬ ਦੇ ਵਿੱਚ, ਪਰ ਭੱਤਾ ਇੱਕ ਨੂੰ ਵੀ ਨਹੀਂ। ਕੀ ਇਹ ਸੱਚ ਹੈ? ਬਿਲਕੁਲ ਸੱਚ ਹੈ ਜੀ। ਬੇਰੁਜ਼ਗਾਰਾਂ ਨੂੰ ਭੱਤਾ ਦੇਾਂਗੇ, ਬੇਰੁਜ਼ਗਾਰ ਆਪਣਾ ਨਾਮ ਦਰਜ ਕਰਾਉਣ, ਉਹਨਾਂ ਨੂੰ ਨੌਕਰੀਆਂ ਦੇਾਂਗੇ। ਇਹ ਅਕਾਲੀਆਂ ਦੇ ਵੀ ਦਾਅਵੇ ਵਾਅਦੇ ਚੱਲਦੇ ਆਉਂਦੇ ਰਹੇ, ਇਹ ਕਾਂਗਰਸੀਆਂ ਦੇ ਵੀ ਦਾਅਵੇ ਵਾਅਦੇ ਆ ਕੇ ਚਲੇ ਗਏ, ਤੇ ਹੁਣ ਵਾਲੀ ਸਰਕਾਰ ਤਾਂ ਦਾਅਵਾ ਕਰਕੇ ਕੱਲ ਨੂੰ ਹੋ ਸਕਦਾ ਇਸ਼ਤਿਹਾਰ ਵੀ ਕੋਈ ਦੇ ਦੇਵੇ, ਦੇਖੋ ਜੀ ਅਸੀਂ ਇੰਨੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ਵਿੱਚੋਂ ਕੱਢ ਕੇ ਲਿਆਏ ਜੀ, ਅਸੀਂ ਬੇਰੁਜ਼ਗਾਰੀ ਭੱਤਾ ਦਿੰਦੇ ਹਾਂ। ਅੱਜ ਦੀ ਤਰੀਕ 'ਚ ਬੇਰੁਜ਼ਗਾਰੀ ਭੱਤੇ ਵਾਲਾ ਅੰਕੜਾ ਖਾਲੀ ਪਿਆ, 0 ਹੈ, 0। ਠੀਕ ਹੈ ਜੀ। 1 2 3 4 ਵੀ ਨਹੀਂ ਅੱਜ ਦੀ ਤਰੀਕ 'ਚ ਜੀ। ਅਸਲ 'ਚ ਇਹਦੇ ਕਈ ਪਹਿਲੂ ਨੇ। ਪਹਿਲਾ ਪਹਿਲੂ ਤਾਂ ਇਹ ਹੈ ਕਿ ਬੇਰੁਜ਼ਗਾਰੀ ਭੱਤਾ ਅੱਜ ਦੀ ਤਰੀਕ 'ਚ ਮਿਲੇ ਨਹੀਂ ਰਿਹਾ। ਦੂਜਾ ਪਹਿਲੂ ਇਹ ਹੈ ਕਿ ਨਿਯਮ ਇੰਨਾ ਪੁਰਾਣਾ ਹੋ ਗਿਆ ਤੇ ਉਹਦੇ ਨਿਯਮ ਦੇ ਵਿੱਚ ਜਿਹੜੀਆਂ ਸ਼ਰਤਾਂ ਨੇ ਉਹ ਅਜਿਹੀਆਂ ਨੇ ਜਿਹਦੇ ਰੂਪ 'ਚ ਅੱਜ ਦੀ ਤਰੀਕ 'ਚ ਕਿਸੇ ਨੂੰ ਭੱਤਾ ਮਿਲੇ ਨਹੀਂ ਸਕਦਾ। ਤੀਜਾ, ਉਹਨਾਂ ਨਿਯਮਾਂ ਨੂੰ ਬਦਲਣਾ ਸਰਕਾਰ ਇਸ ਲਈ ਨਹੀਂ ਚਾਹੁੰਦੀ ਕਿ ਫਿਰ ਖਰਚਾ ਵੱਧ ਜਾਊਗਾ, ਸਾਨੂੰ ਭੱਤੇ ਦੇਣੇ ਪੈ ਜਾਣਗੇ ਜੀ। 18 ਸਾਲ ਪੁਰਾਣਾ ਨਿਯਮ ਹੈ ਪ੍ਰਵੀਨ ਜੀ, ਤੇ ਨਿਯਮ ਇਹ ਕਹਿੰਦਾ ਕਿ ਜਿਹਦੀ ਆਮਦਨ 12,000 ਸਾਲਾਨਾ ਤੋਂ ਜ਼ਿਆਦਾ, ਸਾਲ ਦੀ, ਠੀਕ ਹੈ, ਸਾਲ ਦੀ 12,000 ਆਮਦਨ ਹੈ, ਉਹ ਭੱਤਾ ਨਹੀਂ ਲੈ ਸਕਦਾ। ਪਰਿਵਾਰ ਦੀ ਆਮਦਨ, ਇਕੱਲੇ ਬੰਦੇ ਦੀ ਕਿਸੇ ਦੀ ਜੀ। ਜਿਸ ਪਰਿਵਾਰ ਦੀ ਆਮਦਨ ਸਾਲ ਦੀ 12,000 ਹੈ, ਉਹ ਪਰਿਵਾਰ ਦਾ ਕੋਈ ਨੌਜਵਾਨ, ਬੱਚਾ, ਬੱਚੀ, ਕੋਈ ਵੀ, ਉਹ ਬੇਰੁਜ਼ਗਾਰੀ ਭੱਤੇ ਦਾ ਹੱਕਦਾਰ ਨਹੀਂ ਜੇ ਉਹਨੂੰ ਰੁਜ਼ਗਾਰ ਨਹੀਂ ਮਿਲਿਆ। ਮਤਲਬ ਜੇ ਮੰਨ ਲਓ, ਮਤਲਬ ਮੇਰਾ ਪਿਓ ਨੌਕਰੀ ਕਰਦਾ, ਮੇਰੀ ਮਾਂ ਦਿਹਾੜੀ ਕਰਦੀ, ਤੇ ਉਹਨਾਂ ਨੂੰ ਮਿਲਾ ਕੇ ਸਾਲ ਦਾ 12,000 ਬਣ ਗਿਆ, ਤਾਂ ਮੈਂ ਚਾਹੇ ਪੜ੍ਹ ਲਿਖ ਕੇ ਵਿਹਲਾ ਫਿਰਦਾ, ਮੈਂ ਬੇਰੁਜ਼ਗਾਰੀ ਭੱਤੇ ਦਾ ਹੱਕਦਾਰ ਨਹੀਂ। 12,000 ਚ ਅੱਜ ਦੀ ਤਰੀਕ ਦੱਸ ਦਿਓ ਮੈਨੂੰ, ਮਹੀਨੇ ਚ ਕੱਟ ਕੇ ਦਿਖਾ ਦੇਵੇ ਕੋਈ, ਤੁਸੀਂ ਸਾਲ ਦੀਆਂ ਗੱਲਾਂ ਕਰਦੇ ਹੋ। ਉਹ ਧੰਨ ਨੇ ਉਹ ਲੋਕ ਵਿਚਾਰੇ ਜਿਹੜੇ 2-2 ਹਜ਼ਾਰ ਦੇ ਵਿੱਚ ਆਪਣਾ ਮਹੀਨਾ, 1000 ਰੁਪਏ ਚ ਮਹੀਨਾ ਕੱਟਣ ਨੂੰ ਫਿਰਦੇ ਨੇ। ਬਿਲਕੁਲ ਬਿਲਕੁਲ ਠੀਕ ਹੈ ਨਾ। ਤੇ ਤੁਸੀਂ ਇਹ ਦੱਸੋ ਕਿ ਅੱਜ ਦੀ ਤਰੀਕ ਜਿੱਥੇ ਪੈਟਰੋਲ, ਡੀਜ਼ਲ, ਗੈਸ, ਆਲੂ, ਪਿਆਜ਼, ਟਮਾਟਰਾਂ ਦਾ ਇਹ ਭਾਅ ਹੋਵੇ, ਤੇ ਉੱਥੇ 12,000 ਮਹੀਨੇ ਦਾ ਥੋੜਾ ਜਾਂਦਾ ਲੋਕਾਂ ਨੂੰ, ਤੇ ਤੁਸੀਂ ਸਾਲ ਦੇ 12,000 ਦੇ ਹਵਾਲੇ ਨਾਲ ਗੱਲ ਕਰ ਰਹੇ ਹੋ ਜੀ ਜੀ। ਤੇ ਜੇ ਮੈਂ ਕਹਿੰਦਾ ਦੇਣਾ ਵੀ ਪੈ ਜਾਵੇ ਭੱਤਾ, ਪਤਾ ਵੀ ਕਿੰਨਾ ਜੀ? ਬੇਰੁਜ਼ਗਾਰੀ ਭੱਤਾ 200 ਰੁਪਈਆ ਮਹੀਨੇ ਦਾ। ਅੱਛਾ, ਇਹ ਹੋਰ ਵੀ ਕੋਝਾ ਮਜ਼ਾਕ ਹੈ। ਇਸ ਲਈ ਇੱਕ ਤਾਂ ਨਿਯਮ 18 ਸਾਲ ਪੁਰਾਣਾ ਹੋ ਗਿਆ, ਉਹਦੀਆਂ ਸ਼ਰਤਾਂ ਬੇਬੁਨਿਆਦੀ ਨੇ। ਤੀਸਰਾ, ਉਹਦੇ ਵਿੱਚ ਭੱਤਾ ਬਿਲਕੁਲ ਜਾਇਜ਼ ਨਹੀਂ ਹੈ। ਜੇ ਕੋਈ ਨਿਆਣਾ ਇਸ ਕੈਟਾਗਰੀ ਚ ਆ ਵੀ ਜਾਵੇ ਜੀ, ਹੁਣ ਮੰਨ ਲਓ 10ਵੀਂ ਤੋਂ ਬਾਅਦ ਤੁਸੀਂ ਬੇਰੁਜ਼ਗਾਰੀ ਦਾ ਭੱਤਾ ਲੈਣ ਲਈ ਹੱਕਦਾਰ ਬਣ ਗਏ, ਜਾਂ ਤੁਸੀਂ ਨੌਕਰੀ ਲੱਭਣ ਦੇ ਲਈ ਆਪਣਾ ਨਾਂ ਦਰਜ ਕਰਾਤਾ ਤੇ ਤੁਸੀਂ ਉਹਦੀ ਕ੍ਰਾਈਟੇਰੀਆ ਸਾਰਾ ਪੂਰਾ ਕਰਦੇ ਹੋ, ਪਰ ਤੁਸੀਂ ਅੱਗੇ ਵਾਲੀ ਪੜ੍ਹਾਈ ਚ ਵੀ ਦਾਖਲਾ ਲੈ ਲਿਆ। ਕਿਸੇ ਨੇ ਕਹਿਤਾ ਕਿ ਕੋਈ ਨਾ ਪੁੱਤ ਤੂੰ ਪੜ੍ਹਨ ਜੋਗਾ ਹੈ, ਕੋਈ ਨਾ ਧੀਏ ਤੂੰ
ਚੰਗੇ ਨੰਬਰ ਲੈਣੀ ਹੈ, ਤੇਰੀ ਫੀਸ ਮੈਂ ਭਰ ਦੂੰ, ਤੂੰ ਪੜ੍ਹ ਤਾਂ ਸਹੀ। ਠੀਕ ਹੈ। ਜੇ ਤੁਸੀਂ ਅਗੇਰਲੀ ਪੜ੍ਹਾਈ ਚਾਹੇ ਪ੍ਰਾਈਵੇਟ ਹੈ, ਚਾਹੇ ਸਰਕਾਰੀ ਹੈ, ਚਾਹੇ ਕੋਰਸਪੋਂਡੈਂਸ ਹੈ, ਚਾਹੇ ਕਾਲਜ ਯੂਨੀਵਰਸਿਟੀ ਜਾ ਕੇ, ਜੇ ਤੁਸੀਂ 10ਵੀਂ ਤੋਂ ਬਾਅਦ ਅਗਾਂਹ ਵਾਲੀ ਪੜ੍ਹਾਈ ਪੜ੍ਹ ਰਹੇ ਹੋ, ਨੌਕਰੀ ਤੁਸੀਂ ਨਹੀਂ ਕਰ ਰਹੇ, ਕੋਈ ਨੌਕਰੀ ਤੁਹਾਨੂੰ ਨਹੀਂ ਮਿਲ ਰਹੀ, ਹਾਂਜੀ, ਤੇ ਪੜ੍ਹਾਈ ਕਰਦਿਆਂ ਤੁਸੀਂ ਬੇਰੁਜ਼ਗਾਰੀ ਭੱਤਾ ਲੈਣ ਦੇ ਹੱਕਦਾਰ, ਠੀਕ ਹੈ। ਤਾਂ ਵੀ ਬਾਹਰ ਹੋ। ਹੂੰ, ਤੋ ਇਸ ਲਈ ਇੱਥੋਂ ਸਪਸ਼ਟ ਹੈ ਕਿ ਜਿਹੜੇ ਮਤਲਬ ਕਿ 200 ਰੁਪਏ ਨਾਲ ਨਾ ਤਾਂ ਦਿਹਾੜੀ ਕੱਟੇ, ਮਹੀਨਾ ਤਾਂ ਬਹੁਤ ਦੂਰ ਦੀ ਗੱਲ ਆ, 1000 ਰੁਪਏ ਨਾਲ ਮਹੀਨਾ ਕੱਢਣਾ ਕਿਹੜੇ ਸਮੇਂ ਦੀਆਂ ਗੱਲਾਂ ਕਰਦੇ ਨੇ। ਅੱਜ ਤੋਂ 18 ਸਾਲ ਪਹਿਲਾਂ 2005 ਦਾ ਇਹ ਨਿਯਮ। ਅੱਛਾ, 2005 ਦੇ ਵਿੱਚ 1000 ਰੁਪਏ ਦੀ ਵੈਲਿਊ ਹੋ ਸਕਦੀ ਹੈ, ਚੰਗੀ ਹੈ, ਪਰ ਅੱਜ 18 ਸਾਲ ਬਾਅਦ 1000 ਰੁਪਏ ਦੀ ਵੈਲਿਊ ਦੱਸ ਦਿਓ ਮੈਨੂੰ ਕੀ ਹੈ। ਤੇ ਤੁਸੀਂ ਕਹਿੰਦੇ ਹੋ ਕਿ ਮਹੀਨੇ ਦਾ 1000 ਰੁਪਇਆ ਕਮਾਉਣ ਵਾਲਾ ਪਰਿਵਾਰ ਬੇਰੁਜ਼ਗਾਰੀ ਭੱਤੇ ਦਾ ਹੱਕਦਾਰ ਨਹੀਂ, ਤੇ ਦੇਣੇ ਉਹ ਵੀ 200 ਹੈ ਜੀ। ਤਾਂ ਇੱਕ ਤਾਂ ਇਹ ਨਿਯਮ ਬਦਲਣ ਦੀ ਲੋੜ ਹੈ, ਇੱਕ ਭੱਤਾ ਰਾਸ਼ੀ ਵਧਾਉਣ ਦੀ ਲੋੜ ਹੈ, ਇੱਕ ਉਹਦੇ ਵਿੱਚ ਸ਼ਾਬਾਸ਼ੀ ਦਿਓ ਸਕਾਂ ਤੇ ਜੇ ਜਵਾਕ ਬੇਰੁਜ਼ਗਾਰ ਹੁੰਦਿਆਂ ਵੀ ਅਗਾਂਹ ਵਾਲੀ ਪੜ੍ਹਾਈ ਪੜ੍ਹ ਰਹੇ ਫਿਰ ਤਾਂ ਉਹਦੀ ਵੱਧ ਮਦਦ ਕਰੋ। ਹਾਂ, ਬਿਲਕੁਲ, ਕਿ ਠੀਕ ਆ ਵੀ ਤੂੰ ਪੜ੍ਹਨ ਲਈ ਤਾਂ ਲੋਚ ਰਿਹਾ। ਤੇ ਇਸ ਲਈ ਉਹ ਕੰਮ ਕਰਨ ਦੀ ਬਜਾਏ ਸਰਕਾਰ ਇਹ ਮਾਮਲਾ ਦੱਬ ਕੇ ਬੈਠੀ ਆ। ਮੇਰੇ ਕੋਲ ਕੁਝ ਅੰਕੜੇ ਪਏ ਨੇ, ਕਹਿੰਦੇ ਜੀ ਉਮੀਦਵਾਰ ਨੂੰ 10ਵੀਂ ਪਾਸ ਹੋਣ ਤੋਂ ਬਾਅਦ ਉਹ ਨਾਮ ਦਰਜ ਕਰਾ ਸਕਦਾ, ਕਹਿੰਦੇ ਉਹਦੀ ਉਮਰ 17 ਤੋਂ 40 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਹੀ ਉਹ ਬੇਰੁਜ਼ਗਾਰਾਂ 'ਚ ਮੰਨਿਆ ਜਾਊਗਾ। ਥੋੜੇ ਧਿਆਨ ਚੋਂ ਨਾ ਹਰਿਆਣੇ ਨੇ ਸ਼ੁਰੂ ਕੀਤਾ ਸੀਗਾ ਕਿ ਛੜਿਆਂ ਨੂੰ ਅਸੀਂ ਭੱਤਾ ਦੇਵਾਂਗੇ। ਹਾਂਜੀ। ਉਹ ਇਸੇ ਤਰ੍ਹਾਂ ਦਾ ਕੈਟਾਗਰੀ ਸੀਗੀ ਕਿ 40 ਸਾਲ ਤੱਕ ਤਾਂ ਬੇਰੁਜ਼ਗਾਰ ਨੇ ਤਾਂ ਬੇਰੁਜ਼ਗਾਰੀ ਭੱਤਾ ਲੈ ਲਓ, 40 ਸਾਲ ਤੋਂ ਬਾਅਦ ਛੜੇ ਵਾਲਾ ਭੱਤਾ ਲੈ ਲਓ, ਫਿਰ ਤੁਸੀਂ ਸੀਨੀਅਰ ਸਿਟੀਜ਼ਨ ਆ, ਫਿਰ ਤੁਹਾਨੂੰ ਬਜ਼ੁਰਗਾਂ ਭੱਤਾ ਮਿਲ ਜੂਗਾ, ਤਾਂ ਕਿ ਵੋਟ ਪੱਕੀ ਹੋ ਜਾਵੇ। ਹਾਂਜੀ, ਬਿਲਕੁਲ। ਉਹ ਇਸ ਫਾਰਮੂਲੇ ਤੇ ਕੰਮ ਕਰ ਰਹੇ ਨੇ। ਸਾਡੇ ਵਾਲੇ ਕਹਿੰਦੇ ਛੇੜੋ ਹੀ ਨਾ ਕਿਸੇ ਨੂੰ, ਨਾ ਬੇਰੁਜ਼ਗਾਰ ਨੂੰ ਛੇੜੋ, ਨਾ ਛੜੇ ਨੂੰ ਛੇੜੋ, ਬੁੜਿਆਂ ਨੂੰ ਜਿੰਨੀ ਮਿਲਦੀ ਹੈ ਦੇ ਲਓ, ਉਹਨਾਂ ਬਾਰੇ ਬਾਅਦ ਚ ਰੌਲਾ ਪਾ ਦਾਂਗੇ ਜੋ ਪਾਉਣਾ ਹੋਊਗਾ। ਸੋ 17 ਤੋਂ 40 ਸਾਲ ਹੋਣੀ ਚਾਹੀਦੀ ਆ। ਉਮੀਦਵਾਰ ਦੇ ਪਰਿਵਾਰ ਦੀ ਸਾਲਾਨਾ ਆਮਦਨ 12,000 ਜਾਂ ਉਹ ਤੋਂ ਘੱਟ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਤੇ ਉਮੀਦਵਾਰ ਲਗਾਤਾਰ ਗਾਂਹ ਵਾਲੀ ਪੜ੍ਹਾਈ ਜਾਂ ਵਿਦਿਆਰਥੀ ਨਹੀਂ ਹੋਣਾ ਚਾਹੀਦਾ, ਤੇ ਉਹ ਬਿਲਕੁਲ ਬੇਰੁਜ਼ਗਾਰ ਹੋਣਾ ਚਾਹੀਦਾ। ਹੁਣ ਇਹ ਕ੍ਰਾਈਟੇਰੀਆ ਪੂਰਾ ਨਹੀਂ ਹੁੰਦਾ। ਅੰਕੜੇ ਦੱਸਦੇ ਆ ਜੀ 2006-07 ਦੇ ਵਿੱਚ 4803 ਬੱਚਿਆਂ ਨੂੰ ਬੇਰੁਜ਼ਗਾਰੀ ਭੱਤਾ ਮਿਲਦਾ ਸੀ ਜੀ। 2006-07 ਦੇ ਵਿੱਚ 2008-09 ਚ ਆ ਕੇ 2446 ਰਹਿ ਗਿਆ। 2010-11 ਚ ਆ ਕੇ 1808 ਰਹਿ ਗਿਆ, 2000 ਤੋਂ ਘਟ ਗਿਆ। ਠੀਕ ਹੈ ਜੀ। 2012-13 ਚ 950 ਜਵਾਕਾਂ ਨੂੰ ਬੇਰੁਜ਼ਗਾਰੀ ਭੱਤਾ ਮਿਲਦਾ ਸੀ। ਪੰਜਾਬ ਪੂਰੇ ਦੀ ਗੱਲ ਕਰ ਰਿਹਾ ਮੈਂ, ਕਿਸੇ ਜ਼ਿਲ੍ਹੇ ਕਿਸੇ ਇੱਕ ਪਿੰਡ ਦੀ ਗੱਲ ਨਹੀਂ ਕਰ ਰਿਹਾ ਮੈਂ। ਪੰਜਾਬ ਚ ਲੱਖਾਂ ਜਵਾਕ ਬੇਰੁਜ਼ਗਾਰ ਨੇ, ਭੱਤਾ ਜ਼ੀਰੋ ਨੂੰ ਵੀ ਨਹੀਂ ਜੀ। ਤੇ 2012-13 ਚ 950 ਨੂੰ, 2013-14 ਚ 309 ਨੂੰ, 2015-16 ਚ 210 ਨੂੰ, ਠੀਕ ਹੈ। 2016-17 ਚ ਘਟ ਕੇ 134 ਰਹਿ ਗਏ, 2018-19 ਚ ਘਟ ਕੇ 97 ਰਹਿ ਗਏ, 2019-20 ਚ ਘਟ ਕੇ 42 ਰਹਿ ਗਏ, 2020-21 ਚ ਘਟ ਕੇ 7 ਰਹਿ ਗਏ, 2021-22 ਚ ਸਿਰਫ ਇੱਕ ਜਵਾਕ ਨੂੰ ਪੰਜਾਬ ਚ ਬੇਰੁਜ਼ਗਾਰੀ ਭੱਤਾ ਮਿਲਦਾ ਸੀ, ਔਰ 2022-23 ਦੇ ਵਿੱਚ ਜ਼ੀਰੋ ਹੈ ਜੀ, ਕਿਸੇ ਨੂੰ ਭੱਤਾ ਨਹੀਂ ਮਿਲਦਾ। ਪੰਜਾਬ ਚ ਨੌਜਵਾਨ ਲੱਖਾਂ ਬੇਰੁਜ਼ਗਾਰ ਨੇ, ਟੈਂਕੀਆਂ ਤੇ ਚੜ੍ਹਨ ਲਈ, ਧਰਨੇ ਲਾਉਣ ਲਈ, ਡਾਂਗਾ ਖਾਣ ਲਈ, ਮੁੱਖ ਮੰਤਰੀ ਦੇ ਘਰ ਮੂਹਰੇ ਜਾ ਕੇ ਰੋਜ਼ ਮੁਜ਼ਾਹਰੇ ਕਰਨ ਲਈ, ਚੰਡੀਗੜ੍ਹ ਆ ਕੇ ਧਰਨੇ ਲਾਉਣ ਲਈ ਮਜਬੂਰ ਨੇ, ਪਰ ਭੱਤਾ ਲੈਣ ਦਾ ਇੱਕ ਵੀ ਹੱਕਦਾਰ ਨਹੀਂਗਾ। ਆਹ ਸਰਕਾਰੀ ਸਕੀਮ ਹੈ ਜੀ, ਪੰਜਾਬ ਦੇ ਨੌਜਵਾਨਾਂ ਨਾਲ ਇੱਕ ਤਰ੍ਹਾਂ ਧੋਖਾ। ਇਹ ਨਿਯਮ ਵੀ ਬਦਲਣ ਦੀ ਲੋੜ ਆ, ਔਰ ਰਾਸ਼ੀ ਵੀ ਵਧਾਉਣ ਦੀ ਲੋੜ ਆ, ਔਰ ਵਿਦਿਆਰਥੀ ਜੇਕਰ ਬੇਰੁਜ਼ਗਾਰ ਹੁੰਦਿਆਂ ਵੀ ਗਾਲੀ ਪੜ੍ਹਾਈ ਪੜ੍ਹ ਰਿਹਾ ਤਾਂ ਉਹਦੇ ਲਈ ਵੱਖਰਾ ਕੋਟਾ ਦਰਜ ਕਰਨ ਦੀ ਲੋੜ ਆ। ਪਰ ਇਹਦੇ ਬਾਰੇ ਗੱਲ ਨਹੀਂ, ਗੱਲ ਤਾਂ ਹੋਰ ਮਸਲਿਆਂ ਦੀ ਬਹੁਤ ਹੈ ਜੀ, ਖੂਬ ਉਹਨਾਂ ਦੇ ਉੱਤੇ ਸਰਕਾਰ 30 ਦਿਨ ਕੋਈ ਪੰਗਾ ਪਾਈ ਰੱਖਦੀ ਆ, ਸੋਸ਼ਲ ਮੀਡੀਆ ਤੇ ਸ਼ਗੂਫਾ ਛੱਡੀ ਰੱਖਦੀ ਆ, ਲੋਕ ਉਹਦਾ ਸਵਾਦ ਲਈ ਜਾਣ, ਬੁਨਿਆਦੀ ਮੁੱਦਿਆਂ ਤੇ ਗੱਲੇ ਨਾ ਹੋ। ਤੁਹਾਨੂੰ ਯਾਦ ਹੋਣਾ ਮੋਹਾਲੀ ਸੀ ਜਾਂ ਕੋਈ ਹੋਰ ਸ਼ਹਿਰ ਸੀ, ਸ਼ਰਮਾ ਜੀ ਸ਼ਹਿਰ ਤਾਂ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ, ਪਰ ਮੈਨੂੰ ਇੰਨਾ ਯਾਦ ਹੈ ਕਿ ਧਰਨੇ ਤੇ ਬੈਠੀ ਇੱਕ ਬੇਰੁਜ਼ਗਾਰ ਭੈਣ ਨੂੰ ਕੇਜਰੀਵਾਲ ਨੇ ਉਤਾਰਿਆ ਸੀ ਟੈਂਕੀ ਤੋਂ, ਤੇ ਉਹਨੂੰ ਭੈਣ ਬਿਲਕੁਲ, ਉਹ ਹੁਣ ਵੀ ਟੈਂਕੀਆਂ ਦੇ ਚੜੇ ਫਿਰ ਰਹੇ ਸੀ ਨਿਆਣੇ। ਹਾਂਜੀ, ਉਹ ਵੀ ਕਹਿੰਦੇ ਸੀ ਮੈਨੂੰ ਭੈਣ ਕਹਿ ਕੇ ਤਾਰ ਕੇ ਲਿਆਂਦਾ ਸੀ। ਹਾਂਜੀ। ਤੇ ਉਹ ਕੁੜੀ ਨੂੰ ਭੈਣ ਕਹਿ ਕੇ ਤਾਰ ਲਿਆ, ਵਾਅਦੇ ਕਰ ਲਏ, ਸੱਤਾ ਹਥਿਆਲੀ, 92 MLA ਜਿਤਾ ਲਏ, ਭੈਣਾਂ ਤਾਂ ਅੱਜ ਵੀ ਟੈਂਕੀਆਂ ਤੇ ਹੈ। ਹੁਣ ਕੇਜਰੀਵਾਲ ਸਾਹਿਬ ਦਿੱਲੀੋਂ ਨਿਕਲਣ ਦੀ ਉਹਨਾਂ ਦੀ ਫੁਰਸਤ ਨਹੀਂ ਹੈ, ਉਹਨਾਂ ਨੂੰ ਇਹਨਾਂ ਬੇਰੁਜ਼ਗਾਰ ਭੈਣਾਂ ਭਰਾਵਾਂ ਨੂੰ ਮਿਲਣ ਦੀ। ਸੋ ਇਹ ਜਿਹੜੇ ਵਾਅਦੇ ਹੋਏ ਨੇ ਇਹ ਵਫਾ ਹੋਣੇ ਚਾਹੀਦੇ ਨੇ ਲੋਕਾਂ ਦੇ ਨਾਲ। ਔਰ ਬੇਰੁਜ਼ਗਾਰੀ ਭੱਤਾ ਸ਼ਰਮਾ ਜੀ ਵੈਸੇ ਜਿਵੇਂ 6-7 ਦੇ ਤੁਸੀਂ ਗੱਲ ਕੀਤੀ ਹੈ, ਮੇਰਾ ਖਿਆਲ ਹੈ 17-18 ਤੋਂ ਬਾਅਦ ਇਹਦਾ ਸ਼ਾਇਦ ਕੋਈ ਡਾਟਾ ਵੀ ਐਨਾਲਾਈਜ਼ ਨਹੀਂ ਕੀਤਾ ਗਿਆ ਹੋਣਾ ਕੈਪਟਨ। ਜੀ।
ਤੇ ਅਗਲੀ ਖਬਰ ਦੇ ਵੱਲ ਵਧੀਏ, ਉਹ ਵੀ ਇੱਕ ਪੰਜਾਬ ਦੀ ਬਹੁਤ ਵੱਡੀ ਤਰਾਸਦੀ, ਜਿਹਦੇ ਨਾਲ ਜੁੜੀ ਹਰ ਰੋਜ਼ ਆਪਾਂ ਕੋਈ ਨਾ ਕੋਈ ਖਬਰ ਸਾਂਝੀ ਕਰਦੇ ਹੀ ਹਾਂ, ਨਸ਼ੇ ਦੀ ਸਮੱਸਿਆ ਦੀ। ਅੰਮ੍ਰਿਤਸਰ ਦਾ ਮਕਬੂਲਪੁਰਾ ਕਹਿੰਦੇ ਬਣ ਗਿਆ ਚਿੱਟੇ ਦਾ ਅੱਡਾ, ਪਰ ਨਸ਼ੇੜੀ ਹੀ ਇੱਥੇ ਸੇਲਜ਼ਮੈਨ ਨੇ। ਪ੍ਰਵੀਨ ਜੀ, ਭਾਰਤ ਦਾ ਇੱਕ ਨਾਮੀ ਅਦਾਰਾ ਏ ਮੀਡੀਆ ਦਾ, ਭਾਸਕਰ ਅਦਾਰਾ। ਜੀ ਜੀ ਜੀ। ਭਾਸਕਰ ਅਦਾਰੇ ਦੀ ਇੱਕ ਟੀਮ 1 ਮਹੀਨਾ ਅੰਮ੍ਰਿਤਸਰ ਦੇ ਮਕਬੂਲਪੁਰੇ ਦੇ ਵਿੱਚ ਤੈਨਾਤ ਰਹੀ। ਠੀਕ ਹੈ। 1 ਮਹੀਨਾ ਲਾਇਆ ਉਹਨਾਂ ਦੀ ਟੀਮ ਨੇ ਪੂਰਾ। ਤੇ ਉਸ 1 ਮਹੀਨੇ ਦੀ ਮਤਲਬ ਕਿ ਆਪਣੀ ਖੋਜ ਖਬਰ ਤੋਂ ਬਾਅਦ ਉਹਨਾਂ ਨੇ ਤੱਥ ਕੱਢ ਕੇ ਲਿਆਂਦਾ ਕਿ ਮਕਬੂਲਪੁਰਾ ਅੰਮ੍ਰਿਤਸਰ ਖੇਤਰ ਦਾ ਇਹ ਮਕਬੂਲਪੁਰੇ ਦੀਆਂ ਗਲੀਆਂ ਚਿੱਟੇ ਦੀ, ਡਰੱਗ ਦੀ, ਨਸ਼ੇ ਦੀ ਮਤਲਬ ਪਰਚੂਨ ਮੰਡੀ ਹੈ। ਪਰਚੂਨ ਮੰਡੀ ਜੀ, ਨਸ਼ੇ ਦਾ ਅੱਡਾ ਬਣ ਗਿਆ ਕਹਿੰਦੇ ਮਕਬੂਲਪੁਰਾ। ਉਹ ਕਹਿੰਦੇ ਕਿ ਇੱਥੋਂ ਕਮਾਲ ਤੁਸੀਂ ਦੇਖੋ ਕਿ ਇਹਦੀਆਂ ਗਲੀਆਂ ਦੇ ਵਿੱਚ ਨਸ਼ਾ ਵਿਕਦਾ। ਜੀ ਜੀ। ਤੇ ਹਰ ਗਲੀ ਦੇ ਵਿੱਚ 2 ਤੋਂ ਲੈ ਕੇ 4 ਬੰਦੇ ਸਪਲਾਈ ਦਾ ਧੰਦਾ ਕਰਦੇ ਆ। ਪਰ ਇਹਨਾਂ 'ਚ ਨਾ ਤਾਂ ਖਰੀਦਦਾਰ ਵੜ ਸਕਦਾ ਇਹਨਾਂ ਗਲੀਆਂ 'ਚ, ਠੀਕ ਹੈ, ਨਾ ਹੀ ਪੁਲਿਸ ਵੜ ਸਕਦੀ ਹੈ। ਪੁਲਿਸ ਆਉਂਦੀ ਆ, ਉੱਥੋਂ ਦੇ ਮਕਬੂਲਪੁਰਾ ਦੇ ਵਾਸੀ ਜਿਹੜੇ ਸੰਤਾਪ ਹੰਢਾ ਰਹੇ ਨੇ ਕਿ ਸਾਡੇ ਹਰ ਦਰ ਦੇ ਉੱਤੇ ਇਹ ਮੱਥੇ ਤੇ ਲਿਖਿਆ ਗਿਆ ਕਿ ਭਾਈ ਅਸਾਂ ਚਿੱਟਾ ਵੇਚਣ ਵਾਲੇ ਮਹੱਲੇ 'ਚ ਰਹਿੰਦੇ ਹਾਂ, ਤੇ ਸਾਡੇ ਰਿਸ਼ਤੇਦਾਰ ਵੀ ਆਉਣੋ ਜਾਣੋ ਕਤਰਾਉਣ ਲੱਗੇ, ਤੇ ਅਸੀਂ ਜੇ ਕਿਤੇ ਜਾਂਦੇ ਆ ਤਾਂ ਅਸੀਂ ਸਮਝਦੇ ਜਿਵੇਂ ਅਸੀਂ ਵੀ ਚਿੱਟਾ ਹੀ ਵੇਚਦੇ ਹੋਈਏ ਜੀ। ਸੋ ਹਾਲਤ ਇਹ ਹੋ ਗਈ, ਉਹ ਕਹਿੰਦੇ ਕਿ ਇੱਥੇ ਮਤਲਬ ਕਿ ਰਹਿਣਾ ਦੁਸ਼ਵਾਰ ਹੋ ਗਿਆ। ਰਾਤ ਨੂੰ 2 ਵਜੇ ਤੱਕ ਗਲੀਆਂ 'ਚ ਚਿੱਟਾ ਖਰੀਦਣ ਵਾਲੇ ਗਲੀ ਦੇ ਬਾਹਰ ਖੜੇ ਹੁੰਦੇ ਨੇ, ਤੇ ਉਹਨਾਂ ਨੂੰ ਗਲੀ ਦੇ ਮੋੜ ਤੇ ਹੋਮ ਡਿਲੀਵਰੀ ਮਿਲਦੀ ਆ ਜੀ। ਪਹਿਲੂ ਬੜਾ ਕਮਾਲ ਜਿਹੜਾ ਸਾਹਮਣੇ ਆ ਰਿਹਾ, ਬਹੁਤ ਕਮਾਲ ਦਾ ਤਰੀਕਾ ਅਪਣਾਇਆ ਸਪਲਾਈ ਕਰਨ ਵਾਲਿਆਂ ਨੇ, ਚਿੱਟਾ ਵੇਚਣ ਵਾਲਿਆਂ ਨੇ। ਪ੍ਰਵੀਨ ਜੀ, ਉਹਨਾਂ ਨੇ ਜਿਹੜੇ ਨਸ਼ੇ ਦੇ ਆਦੀ ਨੇ, ਹਾਂਜੀ, ਪਰ ਉਹਨਾਂ ਕੋਲ ਕਰਨ ਧਰਨ ਨੂੰ ਕੁਛ ਨਹੀਂ, ਪੈਸਾ ਧੇਲਾ ਹੈ ਨਹੀਂ ਜੀ, ਉਹਨਾਂ ਨੂੰ ਪੱਕੀ ਝਾਤ ਤੇ ਲਾ ਲਿਆ ਕਿ ਦਿਹਾੜੀ ਪੂਰੀ ਕਰਨ ਤੋਂ ਬਾਅਦ ਸ਼ਾਮ ਨੂੰ ਤੁਹਾਨੂੰ ਨਸ਼ਾ ਮਿਲੂਗਾ ਜੀ। ਸਵੇਰੇ ਪਹਿਲੀ ਡੋਜ਼, ਸ਼ਾਮ ਨੂੰ ਦੂਜੀ ਡੋਜ਼, ਤੇ ਇਹ 2 ਡੋਜ਼ ਦੇ ਵਿਚਾਲੇ ਤੁਸੀਂ ਦਿਨ ਭਰ ਕੰਮ ਕਰਨਾ। ਕੰਮ ਕੀ ਕਰਨਾ ਕਿ ਉਸ ਗਲੀ ਦੇ ਦਰ ਤੇ ਤੁਸੀਂ ਖੜਨਾ, ਪੈਸੇ ਤੁਸੀਂ ਲੈਣੇ, ਚਿੱਟਾ ਤੁਸੀਂ ਫੜਾਉਣਾ। ਠੀਕ ਹੈ। ਉਹਨਾਂ ਜਿਹੜੇ ਹਰੇਕ ਗਲੀ 'ਚ 2 ਜਾਂ 3 ਬੰਦੇ ਧੰਦਾ ਕਰਦੇ ਨੇ, ਉਹਨਾਂ ਤੋਂ ਇੱਕ ਨੇ ਚਿੱਟਾ ਲਿਆ ਕੇ ਗਲੀ ਦੇ ਮੋੜ ਵਾਲੇ ਬੰਦੇ ਤੱਕ ਪਹੁੰਚਾਉਣਾ, ਗਾਂਵ ਨੇ ਦੇਣਾ। ਜੇ ਰੱਬ ਨਾ ਕਰੇ ਫੜ ਵੀ ਲਵੇ ਪੁਲਿਸ, ਤਾਂ ਉਹਨਾਂ ਨਸ਼ਾ ਕਰਨ ਵਾਲਿਆਂ ਕੋਲੋਂ ਹੀ ਸੇਲਜ਼ਮੈਨ ਬਣਾ ਕੇ ਬਕਵਾਉਣ ਵਾਲੇ ਉਹੀ ਨਸ਼ਾ ਕਰਨ ਵਾਲੇ ਫਸਣਗੇ, ਵੇਚਣ ਵਾਲਾ ਨਹੀਂ ਫਸਦਾ। ਵੇਚਣ ਵਾਲਾ ਨਹੀਂ ਫਸਦਾ, ਬਿਲਕੁਲ। ਬੜਾ ਤਰੀਕਾ। ਆ ਲੋ, ਇਸ ਇਲਾਕੇ ਦੇ ਵਿੱਚ ਇਹ ਟੀਮ ਕਹਿੰਦੀ ਅਸੀਂ ਮਹੀਨੇ ਤੋਂ ਵਿਚਰ ਰਹੇ ਸੀ ਜੀ। ਸਾਨੂੰ ਕੁਝ ਦਿਨ 2 ਮੁੰਡੇ ਉੱਥੇ ਇੱਕ ਗਲੀ ਦੇ ਵਿੱਚ ਲਗਾਤਾਰ ਮਿਲਦੇ, ਤੇ ਏਦਾਂ ਹੀ ਹੋਰ ਗਲੀਆਂ 'ਚ ਵੀ ਪੱਕੇ ਹੀ ਚਿਹਰੇ ਮਿਲਣ ਲੱਗੇ ਰੋਜ਼ੇ। ਤੇ ਫਿਰ ਹੌਲੀ ਹੌਲੀ ਲੋਕਾਂ ਨੇ ਮਤਲਬ ਜਦੋਂ ਭਰੋਸਾ ਬਣ ਜਾਂਦਾ, ਫਿਰ ਲੋਕ ਹੌਲੀ ਹੌਲੀ ਦੱਸਣਾ ਸ਼ੁਰੂ ਕਰਦੇ ਆ ਨਾ ਗੱਲਾਂ। ਫਿਰ ਲੋਕਾਂ ਤੋਂ ਪਤਾ ਲੱਗਣੀਆਂ ਸ਼ੁਰੂ ਹੋਈਆਂ ਕਿ ਭਾਈ ਇਹ ਤਾਂ ਸੇਲਜ਼ਮੈਨ ਨੇ, ਨਸ਼ੇੜੀ ਵੀ ਇਹੀ ਨੇ, ਸੇਲਜ਼ਮੈਨ ਵੀ ਇਹੀ ਨੇ। ਤੇ ਰਾਤ ਨੂੰ 2 ਵਜੇ ਤੱਕ ਚਿੱਟਾ ਲੈਣ ਕੱਲੇ ਬੰਦੇ, ਜਵਾਕ ਜਾਂ ਮੁੰਡੇ ਹੀ ਨਹੀਂ, ਕੁੜੀਆਂ ਵੀ ਆਉਂਦੀਆਂ। ਤੇ ਉਹਨਾਂ ਚੋਂ ਕੁਝ ਕੁੜੀਆਂ ਉਹ ਨੇ ਜਿਹੜੀਆਂ ਅੰਮ੍ਰਿਤਸਰ ਦੇ ਅੱਡਿਆਂ ਦੇ ਨੇੜੇ ਹੋਟਲਾਂ 'ਚ, ਉਹ ਨਿਆਣੇ ਫਿਰ ਇੱਥੋਂ ਆਪਣੀ ਪੂਰਤੀ ਕਰਕੇ ਦੂਏ ਪਾਸੇ ਪੁੱਠੇ ਕੰਮਾਂ 'ਚ ਜਾਂਦੇ। ਸੋ ਚਾਹੇ ਮਕਬੂਲਪੁਰਾ ਖੇਤਰ ਹੋਵੇ, ਚਾਹੇ ਮਾਲ ਮੰਡੀ ਫਲੈਟ ਹੋਵੇ, ਕਹਿੰਦੇ ਚਾਹੇ ਅੰਮ੍ਰਿਤਸਰ ਦਾ GTV ਕਲੋਨੀ ਹੋਵੇ, ਚਾਹੇ ਬੇਲਾ ਮੰਡੀ ਹੋਵੇ, ਹੋਰ ਸਾਰੇ ਖੇਤਰ ਹੁਣ ਉਹ ਸਾਰੇ ਨਸ਼ਿਆਂ ਦੇ ਅੱਡੇ ਬਣਦੇ ਜਾ ਰਹੇ ਨੇ। ਖਾਸ ਕਰਕੇ ਮਕਬੂਲਪੁਰੇ ਦੇ ਵਿੱਚ ਚਿੱਟਾ, ਨਸ਼ੀਲਾ ਪਾਊਡਰ, ਉਹਦੀਆਂ ਥੈਲੀਆਂ ਜਾਂ ਕੁਝ ਹੋਰ ਪੂਰੀਆਂ ਪਰਚੂਨ ਦੀਆਂ ਮੰਡੀਆਂ ਵਾਂਗ ਵਿਕਦੀਆਂ। ਤੇ 13 ਗਲੀਆਂ ਨੇ ਜੀ ਜਿਹੜੀਆਂ ਨਾਮਜ਼ਦ ਕੀਤੀਆਂ ਗਈਆਂ, ਕਿ 13 ਗਲੀਆਂ 'ਚ ਹਰ ਗਲੀ 'ਚ 2 ਤੋਂ 4 ਬੰਦੇ ਇਹ ਨਸ਼ਾ ਵੇਚਣ ਦਾ ਧੰਦਾ ਕਰਦੇ ਨੇ। ਤੇ ਖਰੀਦਣ ਦਾ ਤਰੀਕਾ ਆਪਾਂ ਗੱਲ ਕਰਕੇ ਹਟੇ ਆ, ਕੀ ਤਰੀਕਾ? ਉਹ ਕਹਿੰਦੇ ਇਹਨਾਂ ਗਲੀਆਂ 'ਚ ਫਿਰਦਿਆਂ ਹੋਏ ਜਦੋਂ 1 ਮਹੀਨੇ ਸਾਨੂੰ ਚਿਹਰੇ ਪਛਾਣੇ ਜਾਣ ਲੱਗੇ, ਤਾਂ ਇੱਕ ਮਹੱਲੇ 'ਚ ਕੁਝ ਦਿਨਾਂ ਬਾਅਦ ਇੱਕੋ ਚਿਹਰਾ ਦਿਖਦਾ ਸੀ, ਦੂਆ ਦਿਖਣੋਂ ਹਟ ਗਿਆ। ਜਿਵੇਂ ਹਰ ਗਲੀ ਦੇ 2-3 ਸੇਲਜ਼ਮੈਨ ਸੀ ਜਿਹੜੇ ਨਸ਼ੇੜੀ ਨਾ, ਤੇ ਕਹਿੰਦੇ ਸੀ ਪਤਾ ਕੀਤਾ ਤੇ ਉਹ ਕਹਿੰਦੇ ਜੀ ਇਹ ਚਾਚੇ ਤਾਏ ਦੇ ਮੁੰਡੇ ਸੀ, ਇਹਨਾਂ 'ਚੋਂ ਇੱਕ ਮਰ ਗਿਆ ਜੀ ਨਸ਼ੇ ਕਰਕੇ। ਓ ਅੱਛਾ। ਮਤਲਬ 1 ਮਹੀਨੇ 'ਚ ਸਾਨੂੰ ਉਹਨਾਂ 'ਚੋਂ ਵੀ ਇੱਕ ਬੰਦਾ ਚੜ੍ਹਦਾ ਦਿਖਿਆ। ਮਤਲਬ ਇਹ ਵੀ ਕੰਮ ਹੁੰਦਾ ਹੋਊਗਾ ਨਾ, ਤੇ ਬਦਲ ਕੇ ਫਿਰ ਨਵੇਂ ਆਉਂਦੇ ਹੋਣਗੇ। ਤੁਸੀਂ ਇਹ ਦੇਖੋ ਕਿ ਜਿਹੜੀਆਂ 13 ਗਲੀਆਂ ਮਕਬੂਲਪੁਰੇ ਦੀਆਂ ਪਰਚੂਨ ਦੀ ਮੰਡੀ ਵਾਂਗ ਬਦਨਾਮ ਨੇ, ਉਹਦੇ ਆਲੇ ਦੁਆਲੇ ਕੀ ਆ ਜੀ?
75 ਕਦਮ ਗਿਣਿਆ ਕਹਿੰਦੇ ਇਸ ਟੀਮ ਨੇ। ਠੀਕ ਹੈ। 75 ਕਦਮ ਦੂਰ ਨਾਰਕੋਟਿਕਸ ਦਾ ਦਫ਼ਤਰ ਹੈ ਜੀ, ਸਟੇਟ ਨਾਰਕੋਟਿਕਸ ਦਾ। ਇਹ ਤੋਂ 1 ਕਿਲੋਮੀਟਰ ਦੀ ਦੂਰੀ ਤੇ ਕਹਿੰਦੇ ਇੰਟੈਲੀਜੈਂਸ ਸਟੇਟ ਆਪਰੇਸ਼ਨਲ ਸੈੱਲ ਦਾ ਦਫ਼ਤਰ ਹੈ ਜੀ। ਜੀ ਜੀ। ਤੇ ਫਿਰ ਵੀ ਖੁੱਲ੍ਹੇਆਮ ਨਸ਼ਾ ਵਿਕਦਾ। ਦੂਏ ਪਾਸੇ ਮਕਬੂਲਪੁਰੇ ਦੇ ਵਾਸੀਆਂ ਨੇ ਜੋ ਗੱਲ ਦੱਸੀ, ਉਹ ਕਹਿੰਦੇ ਜੀ ਮਤਲਬ ਰਾਤੀ 2-2 ਵਜੇ ਤੱਕ ਮੁੰਡੇ ਤੇ ਕੁੜੀਆਂ ਇਹਨਾਂ ਗਲੀਆਂ ਦੇ ਮੋੜਾਂ ਤੇ ਆ ਕੇ ਆ ਨਸ਼ੇੜੀ ਸਪਲਾਈਆਂ ਤੋਂ ਮਾਲ ਲੈ ਕੇ ਜਾਂਦੇ ਨੇ, ਸਾਡਾ ਰਹਿਣਾ ਦੁਸ਼ਵਾਰ ਹੋ ਗਿਆ। ਉਹ ਕਹਿੰਦੇ ਜੀ ਮਤਲਬ ਕਈ ਵਾਰ ਤਾਂ ਮਤਲਬ ਸਵੇਰ ਵੀ ਨਹੀਂ ਚੜ੍ਹਨ ਦਿੰਦੇ। ਤੜਕੇ 3 ਵਜੇ ਜਦੋਂ ਅਸੀਂ ਗੁਰੂ ਘਰਾਂ ਕਨੀ ਨੂੰ ਜਾਣਾ ਹੁੰਦਾ, ਅਸੀਂ ਆਪਣੇ ਆਪਣੇ ਮੰਦਿਰ ਮਸਜਿਦ ਕਿਤੇ ਜਾਣਾ ਹੁੰਦਾ, ਤਾਂ ਵੀ ਇਹ ਲੋਕ ਚਿੱਟਾ ਲੈਣ ਲਈ ਖੜੇ ਹੁੰਦੇ ਸਵੇਰੇ 2 ਤੋਂ 3 ਵਜੇ। ਫਿਰ ਉਹ ਕਹਿੰਦੇ 5 ਸਾਲ ਤੋਂ ਇਸ ਖੇਤਰ 'ਚ ਚਿੱਟੇ ਨੇ ਜ਼ੋਰ ਫੜਿਆ। ਪਹਿਲਾਂ ਮਾੜਾ ਮੋਟਾ ਸ਼ਰਾਬ ਦਾ ਧੰਦਾ ਚੱਲਦਾ ਸੀ, ਫਿਰ ਚਿੱਟੇ ਦਾ ਗੜ ਬਣ ਗਿਆ ਇਹ ਖੇਤਰ। ਫਿਰ ਉਹ ਕਹਿੰਦੇ ਜੀ ਕਿ ਪੁਲਿਸ ਇੱਥੇ ਆਉਂਦੀ ਜ਼ਰੂਰ ਆ, ਪਰ ਕਿਸੇ 13 ਗਲੀਆਂ ਜਿਹੜੀਆਂ ਵਿਕਦਾ ਉਹਨਾਂ ਦੇ ਅੰਦਰ ਨਹੀਂ ਜਾਂਦੀ। ਇੱਥੋਂ ਲਾ ਲਓ। ਸੋ ਇਸ ਲਈ ਇਹ ਸਾਰੇ ਵਰਤਾਰੇ ਨੇ ਸਵਾਲ ਖੜਾ ਕਰ ਦਿੱਤਾ ਕਿ ਭਾਈ ਮਕਬੂਲਪੁਰੇ ਵਰਗੀਆਂ ਗਲੀਆਂ ਕੀ ਪੰਜਾਬ ਪੂਰਾ ਬਣ ਗਿਆ ਜੀ। ਸਾਰੇ ਪੰਜਾਬ 'ਚ ਇਹੀ ਵਰਤਾਰਾ। ਨਿੱਤ ਦਿਨ ਸਾਨੂੰ ਹੁਣ ਆਪਣੀ ਖਬਰਾਂ 'ਚ ਪਿਛਲੇ 15-20 ਦਿਨਾਂ ਤੋਂ ਮੈਨੂੰ ਲੱਗਦਾ ਕੋਈ ਦਿਨ ਸਾਡਾ ਵਾਂਝਾ ਜਾ ਰਿਹਾ, ਸਾਨੂੰ ਨਸ਼ੇ ਤੇ ਖਬਰ ਨਹੀਂ ਕਰਨੀ ਪੈ ਰਹੀ। ਹਾਂਜੀ ਹਾਂਜੀ ਬਿਲਕੁਲ। ਤੇ ਇਹ ਖਬਰਾਂ ਤੋਂ ਬਿਨਾਂ ਜਿਹੜੀਆਂ ਜਾਨਾਂ ਨਿੱਤ ਦਿਨ ਜਾਂਦੀਆਂ, ਕਈ ਵਾਰ ਉਹ ਅਸੀਂ ਨਹੀਂ ਖਬਰ 'ਚ ਲੈਂਦੇ। ਇਸ ਲਈ ਇਹ ਤੋਂ ਭਿਆਨਕ ਸਰਕਾਰ ਇੱਥੇ ਲਾ ਲਵੇ ਇਸ ਪਾ ਉਸ ਪਾ ਜਿਹੜਾ ਲਾਉਣਾ, ਇੱਥੇ ਲਾ ਲੈਣ ਆਪਣੇ ਜਿਹੜੇ ਕਾਨੂੰਨ ਲਾਉਣੇ ਨੇ। ਇੱਥੇ ਕਹਿ ਦੇਣ ਪੁਲਿਸ ਮੁਲਾਜ਼ਮਾਂ ਨੂੰ ਵੀ ਕਹਿ ਦਿਓ, MLA ਨੂੰ ਵੀ ਕਹਿ ਦਿਓ, SSPਆਂ ਨੂੰ ਵੀ ਕਹਿ ਦਿਓ ਕਿ ਤੁਹਾਡੀ ਛੁੱਟੀ ਆ ਭਾਈ ਜੇ ਕੱਲ ਤੋਂ ਨਾ ਵਿਕਿਆ। ਉਹਨਾਂ ਨੂੰ ਕਿਉਂ ਨਹੀਂ ਧਮਕੀ ਦਿੱਤੀ ਜਾਂਦੀ? ਇਹੀ ਧਮਕੀ ਕਿ ਜੇ ਤੁਹਾਡੇ ਹਲਕੇ 'ਚ ਕੋਈ ਵੀ ਗੱਲ ਆਈ ਨਸ਼ੇ ਦੀ ਤਾਂ ਤੁਹਾਡੀ ਪੱਕੀ ਛੁੱਟੀ ਆ, ਚਾਹੇ MLA ਹੋਵੇ, ਚਾਹੇ SSP ਹੋਵੇ, ਚਾਹੇ ਥਾਣੇਦਾਰ ਹੋਵੇ, ਕਿ ਤੁਹਾਡੀ ਕਲਮ ਅਸੀਂ ਖੋਵਾਂਗੇ। ਫਿਰ ਖੋਵ ਨਾ ਕਲਮ ਉਹਨਾਂ ਦੀ ਜੀ। ਤੋ ਇਸ ਲਈ ਇਹਦੇ ਉੱਤੇ ਇੱਛਾ ਸ਼ਕਤੀ ਦੀ ਲੋੜ ਆ, ਔਰ ਇੱਛਾ ਸ਼ਕਤੀ ਮੇਲਾ ਦਾ ਨਾ ਪ੍ਰਸ਼ਾਸਨ ਕੋਲ ਆ ਨਾ ਸਰਕਾਰ ਕੋਲ ਆ। ਉਹਦੇ ਨਾਲੋਂ ਵੀ ਵੱਡੀ ਗੱਲ ਜ਼ਮੀਰ ਦੀ ਆ, ਔਰ ਜ਼ਮੀਰ ਮੇਲਾ ਦਾ ਸਾਡੇ ਸਿਆਸਤਦਾਨਾਂ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗਵਾ ਦਿੱਤਾ। ਬਿਲਕੁਲ ਸਹੀ ਹੈ, ਬਿਲਕੁਲ ਸਹੀ। ਸ਼ਰਮਾ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ 15 ਮਹੀਨਿਆਂ 'ਚ ਕਹਿੰਦੇ ਕੱਚਾ ਤੇਲ 31% ਸਸਤਾ ਹੋ ਗਿਆ, 31% ਸਸਤਾ ਹੋ ਗਿਆ। ਕੰਪਨੀਆਂ ਕਮਾ ਗਈਆਂ 31,000 ਕਰੋੜ ਰੁਪਈਆ, ਪਰ ਕਹਿੰਦੇ ਲੋਕਾਂ ਖਾਤਰ ਕੀ? ਪ੍ਰਵੀਨ ਜੀ ਆਪਾਂ ਕੱਲੇ ਗੱਲ ਕਰ ਰਹੇ ਸੀਗੇ ਕਿ ਅੱਜ ਦੀ ਤਰੀਕ ਦੇ ਵਿੱਚ ਕੱਚਾ ਤੇਲ ਜਿਵੇਂ ਪਿਛਲੇ ਮਹੀਨਿਆਂ ਤੋਂ ਸਸਤਾ ਹੁੰਦਾ ਆ ਰਿਹਾ ਹੈ, ਉਸ ਦੇ ਬਾਵਜੂਦ ਵੀ ਸਸਤਾ ਨਹੀਂ ਕੀਤਾ ਜਾ ਰਿਹਾ ਲੋਕਾਂ ਦੇ। ਕਹਿੰਦੇ ਜੀ ਕਰੋਨਾ ਕਾਲ ਦਾ ਘਾਟਾ ਪੂਰਾ ਕਰ ਰਹੇ ਸੀ ਕੰਪਨੀਆਂ ਜੀ। ਕਦੇ ਕਹਿੰਦੇ ਜੀ ਪਹਿਲੀਆਂ ਸਰਕਾਰਾਂ ਦਾ ਜੀ ਕਰਜ਼ਾ ਲਾ ਰਹੇ ਨੇ ਮੋਦੀ ਸਰਕਾਰ, ਲੋਕਾਂ ਨੂੰ ਮੂਰਖ ਬਣਾਉਣ ਦੇ ਤਰੀਕੇ ਕਮਾਲ। 15 ਮਹੀਨਿਆਂ 'ਚ ਕੱਚਾ ਤੇਲ 31% ਸਸਤਾ ਹੋਇਆ, ਤੇ ਸਸਤਾ ਹੋਣ ਤੋਂ ਬਾਅਦ ਤੇਲ ਕੰਪਨੀਆਂ ਨੇ 31,000 ਕਰੋੜ ਦਾ ਮੁਨਾਫਾ ਕਮਾਇਆ। ਇਹ ਪ੍ਰੋਫਿਟ ਕਮਾਇਆ, ਆਪਣਾ ਘਾਟਾ ਜਿਹੜਾ ਸੀ ਉਹ ਪੂਰਾ ਕਰਨ ਤੋਂ ਬਾਅਦ ਵੀ। ਠੀਕ ਹੈ। ਤੇ ਉਹਦੇ ਬਾਵਜੂਦ ਵੀ ਪੈਟਰੋਲ ਡੀਜ਼ਲ ਲੋਕਾਂ ਨੂੰ ਸਸਤਾ ਨਹੀਂ। ਪਿਛਲੇ 15 ਮਹੀਨਿਆਂ ਤੋਂ ਤੇਲ ਦੀਆਂ ਕੀਮਤਾਂ ਇੱਕੋ ਥਾਂ ਤੇ ਟਿਕੀਆਂ ਨੇ, ਜਿਹੜੀਆਂ ਕਹਿੰਦੇ ਅਸੀਂ ਖੁੱਲੇ ਬਾਜ਼ਾਰ ਤੇ ਛੱਡਤੀਆਂ। ਰੋਜ਼ ਰਾਤ ਨੂੰ 12 ਵਜੇ ਸੋਨੇ ਦੇ ਭਾਵਾਂ ਦਾ ਅਦਲ ਬਦਲ ਹੁੰਦਾ। ਹਾਂਜੀ ਹਾਂਜੀ ਹਾਂਜੀ। ਵਧਣ ਲੱਗਿਆ ਦੇਰ ਨਹੀਂ ਲਾਉਂਦੇ, ਘਟਾਉਣ ਲੱਗਿਆ ਹੁਣ ਪਿਛਲੇ 15 ਮਹੀਨਿਆਂ ਤੋਂ ਚੁੱਪ ਕਰਕੇ ਬੈਠੇ ਨੇ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ, 21 ਮਈ 2022 ਨੂੰ ਪੈਟਰੋਲ 8 ਰੁਪਏ ਤੇ ਡੀਜ਼ਲ 6 ਰੁਪਏ ਪ੍ਰਤੀ ਲੀਟਰ, ਜਿਹੜਾ ਉਹ ਇਹਨਾਂ ਦੇ ਉੱਤੇ ਟੈਕਸ ਲੱਗਦਾ ਸੈਂਟਰ ਵਾਲਾ ਨੇ ਲਾਇਆ ਸੀ, ਉਹ ਆਪਣਾ ਘਟਾਇਆ ਸੀ ਇਹਨਾਂ ਨੇ ਜੀ। ਉਹ ਘਟਾ ਕੇ ਸਸਤਾ ਕੀਤਾ ਸੀ। ਤੇ ਉਹ ਤੋਂ ਬਾਅਦ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 9 ਰੁਪਏ 5 ਤੇ ਡੀਜ਼ਲ ਦੀਆਂ 7 ਰੁਪਏ ਕਮੀ ਆਈ ਸੀਗੀ ਨਾ। ਹਾਂਜੀ। ਸੋ ਇਹ ਸਵਾਲੇ ਨਾਲ ਘਟਾਉਣ ਤੋਂ ਬਾਅਦ ਮੁੜ ਕੇ ਇਹਦੇ ਰੇਟ ਨਹੀਂ ਘਟੇ ਜਨਾਬ। ਜੂਨ 2023 ਦੇ ਵਿੱਚ 31.57% ਤੱਕ ਗਿਰ ਗਿਆ ਕੱਚਾ ਤੇਲ। ਠੀਕ ਹੈ। ਤੇ ਗਿਰ ਕੇ $75 ਪ੍ਰਤੀ ਬੈਰਲ ਤੱਕ ਆਇਆ। ਜਿਹੜਾ ਕਿਸੇ ਸਮੇਂ ਮਤਲਬ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਜਿਹੜਾ ਕਿਸੇ ਸਮੇਂ ਪਿਛਲੇ ਸਾਲ ਮਈ ਦੇ ਵਿੱਚ 109 ਰੁਪਏ ਤੋਂ ਉੱਪਰ ਸੀ ਪ੍ਰਤੀ ਬੈਰਲ, ਉਹ ਅੱਜ ਦੀ ਤਰੀਕ ਦੇ ਵਿੱਚ ਜਾ ਕੇ 86 ਰੁਪਏ ਪ੍ਰਤੀ ਬੈਰਲ। ਜਿਹੜਾ ਜੂਨ 2022 ਦੇ ਵਿੱਚ 116 ਰੁਪਏ $116 ਪ੍ਰਤੀ ਬੈਰਲ ਸੀ, ਉਹ ਮਈ ਜੂਨ ਦੇ ਵਿੱਚ ਜਾ ਕੇ 74 ਰੁਪਏ ਅੱਜ ਦੀ ਤਰੀਕ ਦੇ ਵਿੱਚ ਜੀ। ਮਤਲਬ ਜੂਨ 2022 ਦੇ ਵਿੱਚ ਪ੍ਰਤੀ ਬੈਰਲ ਕੱਚੇ ਤੇਲ ਦੀ ਕੀਮਤ ਹੈਗੀ $116। ਹਾਂਜੀ।
ਤੇ ਜੂਨ 2023 ਦੇ ਵਿੱਚ ਉਹਦੀ ਹੈਗੀ $74 ਪ੍ਰਤੀ ਬੈਰਲ। ਤੇ ਆ ਇੰਨਾ ਗੈਪ ਆਉਣ ਤੋਂ ਬਾਅਦ, ਇੰਨਾ ਘਟਣ ਤੋਂ ਬਾਅਦ ਵੀ ਲੋਕਾਂ ਨੂੰ ਰਾਹਤ ਕਿਉਂ ਨਹੀਂ? ਤੁਸੀਂ ਕਹਿੰਦੇ ਹੋ ਅਸੀਂ ਅੰਤਰਰਾਸ਼ਟਰੀ ਬਾਜ਼ਾਰ ਨਾਲ ਜੋੜਿਆ। ਜੀ ਜੀ। ਤੇ ਉਸ ਹਵਾਲੇ ਨਾਲ ਮਾਹਿਰਾਂ ਦਾ ਦੱਸਣਾ ਹੈ ਕਿ ਭਾਈ ਇਹ ਘੱਟੋ ਘੱਟ 10 ਰੁਪਏ ਤੱਕ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟ ਸਕਦੀਆਂ। ਔਰ ਇਹਨਾਂ ਕੰਪਨੀਆਂ ਨੇ ਪ੍ਰਵੀਨ ਜੀ ਆਪਣਾ ਮੁਨਾਫਾ ਜਿਹੜਾ ਸੀਗਾ ਉਹ ਪੂਰਾ ਕਰ ਲਿਆ। ਮਤਲਬ ਜੀ, ਘਾਟਾ ਪੂਰਾ ਕਰਨ ਤੋਂ ਬਾਅਦ 31,000 ਕਰੋੜ ਤੋਂ ਵੱਧ ਪ੍ਰੋਫਿਟ ਵੀ ਕਮਾ ਲਿਆ। ਤੇ ਉਹਦੇ ਬਾਵਜੂਦ ਵੀ ਇਹ ਕਹਿੰਦੇ ਜੀ 2023-24 ਦੇ ਅਪ੍ਰੈਲ ਜੂਨ ਦੇ ਜਿਹੜੇ ਤਿਮਾਹੀ ਮਹੀਨਾ ਹੁੰਦਾ ਉਹ 'ਚ ਤੇਲ ਕੰਪਨੀਆਂ ਨੇ 31,160 ਕਰੋੜ ਦਾ ਮੁਨਾਫਾ ਕਮਾਇਆ। ਤੇ ਪਰ ਲੋਕਾਂ ਨੂੰ ਇੱਕ ਪੈਸੇ ਦੀ ਰਾਹਤ ਨਹੀਂ ਜੀ। ਇੱਧਰ ਟੈਕਸ ਦੇ ਮਾਮਲਿਆਂ 'ਚ ਕਹਿੰਦੇ ਜੀ ਇਹ ਮਤਲਬ ਕਿ ਚਾਹੇ ਪੰਜਾਬ ਹੋਵੇ, ਚਾਹੇ ਗੁਜਰਾਤ ਹੋਵੇ, ਚਾਹੇ ਆਂਧਰਾ ਪ੍ਰਦੇਸ਼ ਹੋਵੇ, ਸੂਬੇ ਦਾ ਵੈਟ ਵੀ ਖੂਬ ਹੈ ਤੇ ਕੇਂਦਰ ਵਾਲਾ ਮਤਲਬ ਜਿਹੜਾ ਟੈਕਸ ਹੈ ਉਹ ਵੀ ਖੂਬ ਹੈ। ਸੋ ਇਸ ਲਈ ਅਸੀਂ ਡਿਊਟੀ ਵੀ ਦੇ ਰਹੇ ਹਾਂ ਤੇ ਵੈਟ ਵੀ ਦੇ ਰਹੇ ਹਾਂ। ਇਹਨੂੰ ਨਾ ਤਾਂ GST ਦਾਇਰੇ 'ਚ ਲਿਆ ਰਹੇ ਨੇ ਤੇ ਨਾ ਲੋਕਾਂ ਨੂੰ ਰਾਹਤ ਦੇ ਰਹੇ ਨੇ। ਹੁਣ ਲੋਕਾਂ ਨੂੰ ਗੈਸ ਦੇ 200 ਰੁਪਏ ਘਟਣ ਤੋਂ ਬਾਅਦ ਆਸ ਜਾਗੀ ਆ ਕਿ ਭਾਈ ਹੁਣ ਵੋਟਾਂ ਨੂੰ ਧਿਆਨ 'ਚ ਰੱਖਦੇ ਆਂ, 5 ਸੂਬਿਆਂ ਦੀਆਂ ਧਿਆਨ 'ਚ ਰੱਖਦੇ ਆਂ ਜਾਂ ਫਿਰ 24 ਨੂੰ ਧਿਆਨ 'ਚ ਰੱਖਦੇ ਆਂ, ਕੰਪਨੀਆਂ 5 ਤੋਂ 6 ਰੁਪਏ ਪੈਟਰੋਲ ਡੀਜ਼ਲ ਦੀ ਕੀਮਤ ਘਟਾ ਸਕਦੀਆਂ ਤੇ ਫਿਰ ਮੋਦੀ ਜੀ ਆਪਣੀ ਪਿੱਠ ਥੱਪਵਾ ਸਕਦੇ ਕਿ ਮੈਨੇ ਕੰਮ ਕਰਵਾਈ ਹੈ। ਸੋ ਇਸ ਲਈ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਪਹਿਲਾਂ ਲੋਕਾਂ ਦੀ ਖੱਲ ਲਾ ਲਓ, ਫਿਰ ਉਹਨਾਂ ਦੀ ਖੱਲ ਦੇ ਕੰਬਲ ਬਣਾ ਕੇ ਉਹਨਾਂ ਨੂੰ ਵੰਡ ਦਿਓ। ਸੋ ਇਸ ਲਈ ਉਸੇ ਤਰ੍ਹਾਂ ਦਾ ਵਰਤਾਰਾ ਹੈ ਕਿ ਇੰਨੀ ਦੇਰ ਤੋਂ ਛਿੱਲ ਲਾਈ ਹੋਈ ਆ ਤੇ ਬਾਅਦ ਚੋਂ ਘਟਾ ਕੇ ਕਹਿਣਗੇ ਦੇਖੋ ਜਿਸ ਤਰ੍ਹਾਂ ਕੀਮਤਾਂ ਘਟਾ 5 ਲੱਖ ਕਰੋੜ ਰੁਪਇਆ ਕਹਿੰਦੇ ਸੈਂਟਰ ਸਰਕਾਰ ਨੇ ਕਮਾਇਆ ਸ਼ਰਮਾ ਜੀ ਤੇਲ ਦੇ ਟੈਕਸ ਤੋਂ। ਤੇ ਹੁਣ ਤੁਸੀਂ ਦੇਖ ਲਓ, ਹਾਂਜੀ ਹਾਂਜੀ, ਹੁਣ ਤੁਸੀਂ ਦੇਖੋ ਕਿ 200 ਰੁਪਇਆ ਗੈਸ ਘਟਾ ਕੇ ਤਾਂ ਪ੍ਰਚਾਰੀ ਜਾ ਰਹੀ ਹੈ ਬਹੁਤ, ਤੇ ਮੋਦੀ ਸਾਹਿਬ ਦੇ ਜਿਹੜੇ ਐਂਕਰ ਨੇ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਪਿਆ। ਮੇਰਾ ਖਿਆਲ 200 ਰੁਪਇਆ ਘਟਾਇਆ ਤੇ ਉਹਨਾਂ ਨੇ 2-2 ਹਜ਼ਾਰ ਵਾਰੀ ਲੋਕਾਂ ਦੇ ਕੰਨਾਂ 'ਚ ਪਾਤੀ ਇਹ ਗੱਲ ਕਿ 200 ਰੁਪਇਆ ਘਟਾਇਆ। ਪਰ ਅਸਲ ਦੇ ਵਿੱਚ ਲੋਕ, ਜਿਵੇਂ ਤੁਸੀਂ ਕੱਲ ਬੜੀ ਸੋਹਣੀ ਗੱਲ ਕੀਤੀ ਸੀ ਉਹਦੇ ਆਖਿਰ ਦੇ ਵਿੱਚ, ਕਿ ਲੋਕ ਇਹ ਯਾਦ ਨਹੀਂ ਰੱਖਦੇ ਕਿ ਉਹਨਾਂ ਦਾ ਚੰਮ ਕਿੰਨਾ ਪੱਟਿਆ ਗਿਆ। ਲੋਕ ਇਹ ਯਾਦ ਰੱਖ ਲੈਂਦੇ ਕਿ ਘਟਾਇਆ ਕਿੰਨਾ। ਤੇ ਸ਼ਰਮਾ ਜੀ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਜਾਂਦਿਆਂ ਦੇ ਗੱਲ ਕਰੀਏ G20 ਦਿੱਲੀ ਸੰਮੇਲਨ ਦੀ। ਖਬਰ ਤਾਂ ਦਿੱਲੀ ਸੰਮੇਲਨ ਦੇ ਨਾਲ ਜੁੜੀ ਹੈ, ਪਰ ਜਿਹੜੀ ਹੈਡਲਾਈਨ ਆ ਬੜੀ ਕਸੂਤੀ ਜੀ ਹੈ, ਕਹਿੰਦੇ ਬਾਂਦਰਾਂ ਖਾਤਰ ਲੰਗੂਰ ਤੈਨਾਤ ਕਰਤੇ। ਮਾਜਰਾ ਕੀ ਹੈ ਜੀ? ਬਿਲਕੁਲ ਜੀ, G20 ਸੰਮੇਲਨ ਦੀ ਬੈਠਕ 9 ਤੇ 10 ਸਤੰਬਰ ਨੂੰ ਦਿੱਲੀ 'ਚ ਹੈ। ਔਰ ਦਿੱਲੀ ਦੇ ਵਿੱਚ ਜਿਹੜੀ ਬੈਠਕ ਹੈ ਉਹ ਕਿੰਨੀ ਖਾਸ ਹੈ ਤੁਸੀਂ ਅੰਦਾਜ਼ਾ ਇੱਥੋਂ ਲਾ ਲਓ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਆ ਰਹੇ ਨੇ ਜੀ, ਤੇ ਪਤਾ ਲੱਗ ਰਿਹਾ ਕਿ ਚੀਨ ਦੇ ਰਾਸ਼ਟਰਪਤੀ ਪਹੁੰਚ ਸਕਦੇ ਨੇ। ਹੋਟਲ ਬੁਕਿੰਗ ਤੋਂ ਪਤਾ ਲੱਗ ਰਿਹਾ ਕਿ ਪੂਰੀ ਸੰਭਾਵਨਾ ਹੈ ਕਿ ਸੀ ਜਿਨਪਿੰਗ ਵੀ ਆਉਣਗੇ। ਇਸੇ ਤਰ੍ਹਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਮੂਨਕ ਦੇ ਆਉਣ ਦੀ ਉਮੀਦ ਹੈ। ਤੇ ਇਸ ਤਰ੍ਹਾਂ ਦੁਨੀਆ ਭਰ ਦੇ ਵਿਸ਼ਵ ਦੇ ਜਿਹੜੇ G20 ਦੇ ਵਿੱਚ ਮੁਲਕ ਸ਼ਾਮਲ ਨੇ ਉਹਨਾਂ ਮੁਲਕਾਂ ਦੇ ਨੁਮਾਇੰਦੇ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਉਪ ਰਾਸ਼ਟਰਪਤੀ, ਕੋਈ ਵੀ ਏਦਾਂ ਦੇ ਨੁਮਾਇੰਦੇ ਨਹੀਂ ਆਉਣ ਦੀ ਪੂਰੀ ਉਮੀਦ। ਸੋ ਇਹ ਕਿੰਨਾ ਬੜਾ ਤੇ ਕਿੰਨਾ ਖਾਸ ਤੇ ਭਾਰਤ ਦੇ ਹਵਾਲੇ ਨਾਲ ਕਿੰਨਾ ਅਹਿਮੀਅਤ ਵਾਲਾ ਸੰਮੇਲਨ ਹੋਊਗਾ G20 ਦਾ ਜਿਹੜਾ 9 ਤੇ 10 ਸਤੰਬਰ ਨੂੰ ਦਿੱਲੀ 'ਚ ਹੋਣਾ। ਜੀ ਜੀ। ਹੁਣ ਉਹਦੇ ਪ੍ਰਬੰਧਾਂ ਦੇ ਹਵਾਲੇ ਨਾਲ 8 ਤੋਂ 10 ਸਤੰਬਰ ਤੱਕ ਦਿੱਲੀ ਦੇ ਵਿੱਚ MCD 'ਚ ਵੀ, ਦਿੱਲੀ ਦੇ ਸਕੂਲਾਂ 'ਚ ਵੀ, ਕਾਲਜਾਂ 'ਚ ਵੀ, ਯੂਨੀਵਰਸਿਟੀਆਂ 'ਚ ਵੀ, ਸਾਰੇ ਥਾਵਾਂ ਦਫ਼ਤਰਾਂ 'ਚ ਵੀ ਛੁੱਟੀ ਕਰ ਦਿੱਤੀ ਗਈ। ਇਹ ਛੁੱਟੀ ਸੁਰੱਖਿਆ ਦੇ ਹਵਾਲੇ ਨਾਲ ਵੀ ਹੈ, ਇਹ ਛੁੱਟੀ ਟ੍ਰੈਫਿਕ ਦੇ ਹਵਾਲੇ ਨਾਲ। ਠੀਕ ਹੈ। ਤੇ ਟ੍ਰੈਫਿਕ ਦੇ ਹਵਾਲੇ ਨਾਲ ਰੂਟ ਵੀ ਤੈਅ ਹੋਣੇ ਆ ਤੇ ਉਹਨਾਂ ਤੋਂ ਆਮ ਜਨਤਾ ਨੂੰ ਜਾਣ ਦੀ ਫਿਰ ਆਗਿਆ ਨਹੀਂ ਹੋਣੀ। ਜੀ ਜੀ ਜੀ। ਹੁਣ ਜਿਹੜੇ VVIPs ਨੇ ਆਉਣਾ ਹੈ, ਮਤਲਬ ਇੰਟਰਨੈਸ਼ਨਲ VVIPs ਨੇ ਆਉਣਾ, ਬਾਕੀ ਮੁਲਕਾਂ ਦੇ ਮੁਖੀਆਂ ਨੇ ਆਉਣਾ, ਉਹ ਇੰਦਰਾ ਗਾਂਧੀ ਏਅਰਪੋਰਟ ਤੇ ਉਤਰਨਗੇ। ਉੱਥੋਂ ਉਤਰ ਕੇ ਆਪਣੇ ਹੋਟਲਾਂ 'ਚ ਜਾਣਗੇ। ਹੋਟਲਾਂ ਤੋਂ ਉਹਨਾਂ ਨੇ ਰਾਜਘਾਟ ਜਾਣਾ ਜਾਂ ਫਿਰ ਸੰਮੇਲਨ ਵਾਲੀ ਥਾਂ 'ਚ ਜਿੱਥੇ ਮੀਟਿੰਗਾਂ ਹੋਣੀਆਂ ਉੱਥੇ ਜਾਣਾ। ਉਹ ਤੋਂ ਨਿਕਲ ਕੇ ਉਹਨਾਂ ਨੇ ਕਿਸੇ ਨੇ ਰਾਸ਼ਟਰਪਤੀ ਭਵਨ ਜਾਣਾ, ਕਿਸੇ ਨੇ ਪ੍ਰਧਾਨ ਮੰਤਰੀ ਨਿਵਾਸ ਜਾਣਾ, ਕਿਸੇ ਨੇ ਇਹਨਾਂ ਦੇ ਦਫ਼ਤਰਾਂ 'ਚ ਜਾਣਾ। ਇਹ ਸਾਰਾ ਰੂਟ ਹੋਣਗੇ ਜੀ। ਹੁਣ ਇਹ ਜਿੱਥੇ ਜਿੱਥੇ ਵੀ ਜਾਣਾ ਉੱਥੇ ਉੱਥੇ ਬਾਂਦਰਾਂ ਦੀ ਭਰਮਾਰ ਬਹੁਤ। ਠੀਕ ਹੈ। ਦਿੱਲੀ 'ਚ ਖਾਸ ਕਰਕੇ ਬਾਂਦਰ ਖਾਸੀ ਗਿਣਤੀ 'ਚ ਨੇ। ਮੈਂ ਮਤਲਬ ਜਿਹੜੇ ਜਾਨਵਰ ਬਾਂਦਰ ਨੇ, ਮੈਂ ਉਹਨਾਂ ਦੀ ਗੱਲ ਕਰ ਰਿਹਾ, ਕਿਸੇ ਹੋਰ ਪਾਸੇ ਨਾ ਲੈ ਕੇ ਜਾਣ ਦਰਸ਼ਕ ਸਰੋਤੇ। ਮੈਂ ਉਹਨਾਂ ਬਾਂਦਰਾਂ ਦੀ ਗੱਲ ਕਰ ਰਿਹਾ। ਸੋ ਇਸ ਲਈ ਉਹ ਬਾਂਦਰ ਬਹੁਤ ਗਿਣਤੀ 'ਚ ਨੇ। ਠੀਕ ਹੈ। ਤੇ ਉਹਨਾਂ ਬਾਂਦਰਾਂ ਤੋਂ ਸਰਕਾਰ, ਉੱਥੇ ਦੇ ਅਧਿਕਾਰੀ, ਮੁਲਾਜ਼ਮ ਬਹੁਤ ਦੁਖੀ ਨੇ ਪ੍ਰਵੀਨ ਜੀ। ਉਹ ਘਰਾਂ 'ਚ ਵੀ ਤੰਗ ਕਰਦੇ ਨੇ, ਉਹ ਰਹਿਸੀ ਖੇਤਰ 'ਚ ਵੀ ਤੰਗ ਕਰਦੇ ਨੇ, ਉਹ ਹੋਟਲਾਂ 'ਚ ਵੀ ਤੰਗ ਕਰਦੇ ਨੇ, ਉਹ ਜਿੱਥੇ ਭਵਨ ਨੇ ਉਹਨਾਂ 'ਚ ਵੀ ਤੰਗ ਕਰਦੇ ਨੇ। ਖਾਸ ਕਰਕੇ ਦਿੱਲੀ ਦਾ ਜਿਹੜਾ ਮਤਲਬ ਕਿ ਉਹ VIP ਏਰੀਆ ਜਿਹਦੇ ਵਿੱਚ ਜਿਵੇਂ
ਮੰਨ ਲਓ ਜਿਹੜਾ ਇਹ ਹੈ ਲੂਈ ਜੌਂਗ ਜੌਨ ਹੈ ਇੱਕ, ਜਿੱਥੇ ਰਾਸ਼ਟਰਪਤੀ ਭਵਨ ਹੈ ਸਾਡਾ, ਜਿੱਥੇ ਪ੍ਰਧਾਨ ਮੰਤਰੀ ਦਾ ਬੰਗਲਾ ਹੈ, ਉਹਨਾਂ ਖੇਤਰਾਂ 'ਚ ਬਹੁਤ ਵੱਡੀ ਤਾਦਾਦ 'ਚ ਪਾਏ ਜਾਂਦੇ ਜੀ। ਤਾਂ ਹੁਣ ਇਹਨਾਂ ਬਾਂਦਰਾਂ ਤੋਂ ਮੁਕਤੀ ਦਾ ਹੱਲ ਸਰਕਾਰ ਨੇ ਬੜਾ ਅਜੀਬ ਫਾਰਮੂਲਾ ਕੱਢਿਆ। ਠੀਕ ਹੈ। ਇੰਦਰਾ ਗਾਂਧੀ 에ਅਰਪੋਰਟ ਤੋਂ ਲੈ ਕੇ ਹੋਟਲ ਤੱਕ, ਹੋਟਲਾਂ ਤੋਂ ਲੈ ਕੇ ਜਿੱਥੇ ਜਿੱਥੇ ਉਹਨਾਂ ਨੇ ਰੁਕਣਾ, ਉਹਨਾਂ ਹੋਟਲਾਂ ਤੋਂ ਲੈ ਕੇ ਜਿੱਥੇ ਮਿਲਣ ਲਈ ਆਉਣਾ ਉੱਥੇ ਤੱਕ, ਉੱਥੋਂ ਨਿਕਲ ਕੇ ਜਿਹੜੇ VVIP ਦੇ ਘਰਾਂ, ਬੰਗਲਿਆਂ, ਦਫ਼ਤਰਾਂ 'ਚ ਜਾਣਾ ਉੱਥੇ ਤੱਕ, ਸਾਰੇ ਪਾਸੇ ਸੜਕਾਂ ਦੇ ਕਿਨਾਰਿਆਂ ਦੇ ਉੱਤੇ ਲੰਗੂਰਾਂ ਦੇ ਕੱਟ ਆਊਟ ਟੰਗ। ਠੀਕ ਹੈ। ਮਤਲਬ ਹੁਣ ਲੀਡਰਾਂ ਦੀਆਂ, ਜਿਵੇਂ ਕੋਈ ਸੰਮੇਲਨ ਹੋਵੇ, ਕੋਈ ਮੀਟਿੰਗ ਹੋਵੇ, ਕੋਈ ਬੈਠਕ ਹੋਵੇ, ਆਪਾਂ ਦੇਖਦੇ ਨਹੀਂ ਲੀਡਰਾਂ ਦੇ ਕੱਟ ਆਊਟ ਲਾਏ ਹੁੰਦੇ ਆ, ਲੀਡਰਾਂ ਦੀ ਫੋਟੋਆਂ ਲਾਈ ਹੁੰਦੀਆਂ। ਦਿੱਲੀ 'ਚ G20 ਸੰਮੇਲਨ ਤੇ ਤੁਹਾਨੂੰ ਹਰ ਪਾਸੇ ਲੰਗੂਰ ਦੇ ਕੱਟ ਆਊਟ ਦਿਖਣਗੇ। ਠੀਕ ਹੈ। ਉਹ ਕਹਿੰਦੇ ਜੀ ਬਾਂਦਰ ਲੰਗੂਰ ਨੂੰ ਦੇਖ ਕੇ ਭੱਜ ਜਾਂਦਾ। ਪਰ ਜੇ ਬਾਂਦਰ ਨੇੜੇ ਤੇੜੇ ਚਲਾ ਗਿਆ ਜਾਂ ਇੱਕ ਅੱਧੇ ਬਾਂਦਰ ਨੂੰ ਸਮਝ ਆ ਗਈ ਕਿ ਭਾਈ ਇਹ ਤਾਂ ਕੱਟ ਆਊਟ ਆ, ਹਾਂਜੀ, ਫੇਰ ਕੀ ਕਰਦਾ, ਫੋਟੋ ਹੈ, ਅਸਲੀ ਨੀਗਾ, ਹਾਂਜੀ, ਫਿਰ ਉਹ ਬਾਕੀ ਨੂੰ ਦੱਸ ਦੂ। ਇਸ ਲਈ ਹਰੇਕ ਕੱਟ ਆਊਟ ਦੇ ਨਾਲ 2-2 ਬੰਦੇ ਘੱਟੋ ਘੱਟ ਤਾਇਨਾਤ ਕੀਤੇ ਜਾ ਰਹੇ ਨੇ। ਠੀਕ ਹੈ। ਉਹ ਬੰਦੇ ਐਕਸਪਰਟ ਨੇ, ਲੰਗੂਰ ਦੀ ਆਵਾਜ਼ ਕੱਢਣਗੇ, ਲੰਗੂਰ ਦੀ ਆਵਾਜ਼ 'ਚ ਚੀਖ ਮਾਰਨਗੇ, ਮਤਲਬ ਉਵੇਂ ਰਿਐਕਟ ਕਰਨਗੇ ਤਾਂ ਕਿ ਉਹ ਆਵਾਜ਼ ਸੁਣ ਕੇ ਬਾਂਦਰ ਭੱਜਣ। ਸੋ ਬਾਂਦਰਾਂ ਨੂੰ ਭਜਾਉਣ ਲਈ, G20 ਸੰਮੇਲਨ ਨੂੰ ਸਫਲ ਬਣਾਉਣ ਦੇ ਲਈ, ਇੱਕ ਪਾਸੇ ਸੁਰੱਖਿਆ ਦਸਤੇ, ਖੁਫੀਆ ਤੰਤਰ, ਇੱਥੋਂ ਤੱਕ ਕਿ ਹਵਾਈ ਫੌਜ ਦੀਆਂ ਬੈਠਕਾਂ ਹੋ ਕੇ ਸਾਰੇ ਮਿਜ਼ਾਈਲ, ਸਾਰਾ ਕੁਝ ਤਿਆਰ ਰੱਖਣ ਲਈ, ਹੋਲਡ ਰੱਖਣ ਲਈ ਕਿਹਾ ਗਿਆ। ਤੇ ਦੂਸਰੇ ਪਾਸੇ ਲੰਗੂਰਾਂ ਦੇ ਕੱਟ ਆਊਟ ਸਹਾਰੇ ਬਾਂਦਰਾਂ ਨੂੰ ਭਜਾਉਣ ਦੀ ਕੋਸ਼ਿਸ਼ ਹੈ, ਤੇ ਬੰਦੇ ਵੀ ਨਾਲ ਤਾਇਨਾਤ ਕੀਤੇ ਨੇ ਜੀ। ਸੋ ਇਹ ਪ੍ਰਬੰਧ ਦੀ ਖਾਸੀ ਚਰਚਾ ਚੱਲ ਰਹੀ ਹੈ। ਦੇਖ ਲਓ ਤੁਸੀਂ, ਤਰਕੀਬਾਂ ਸਰਕਾਰ ਨਵੀਆਂ ਲਾਉਂਦੀ ਹੈ। ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਤੋਂ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।